ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਵਨ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ 'ਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਪ੍ਰੈਲ ਦੀ 5 ਤਰੀਕ ਆ, ਦਿਨ ਬੁੱਧਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ 408 272 2500 4082722500। ਮੈਡੀਕੇਅਰ ਦੇ ਲਈ ਅਪਲਾਈ ਕਰਨਾ ਚਾਹੁੰਦੇ ਹੋ, ਚੱਲ ਰਹੇ ਮੈਡੀਕੇਅਰ ਦੇ ਵਿੱਚ ਚੇਂਜਸ ਕਰਵਾਉਣਾ ਚਾਹੁੰਦੇ ਹੋ, ਵੱਖ-ਵੱਖ ਪਲਾਨਸ ਬਾਰੇ ਜਾਣਕਾਰੀ ਹਾਸਲ ਕਰਨੀ ਹੈ ਤਾਂ ਪੂਰੇ ਅਮਰੀਕਾ ਭਰ ਦੇ ਵਿੱਚ ਮੈਡੀਕੇਅਰ ਦੇ ਲਈ ਮਦਦ ਕਰਦੇ ਹਨ। ਇਸ ਦੇ ਨਾਲ ਲਾਈਫ ਇੰਸ਼ੋਰੈਂਸ, ਹੈਲਥ ਇੰਸ਼ੋਰੈਂਸ, ਹੋਮ ਇੰਸ਼ੋਰੈਂਸ, ਆਟੋ ਕਮਰਸ਼ੀਅਲ ਇੰਸ਼ੋਰੈਂਸ ਤੁਸੀਂ ਇਹਨਾਂ ਦੇ ਕੋਲੋਂ ਕਰਵਾ ਸਕਦੇ ਹੋ। ਵਰਕਰ ਕੰਪ ਇੰਸ਼ੋਰੈਂਸ ਵੀ ਇਹਨਾਂ ਦੇ ਕੋਲੋਂ ਤੁਸੀਂ ਲੈ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ 4082722500। ਯੂਐਸ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇਟੇਟ ਕਹਿਣਾ 4159090500 ਦੇ ਉੱਤੇ। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ, ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ, ਸਨ ਪਰੇਵਾਲ ਯੂਨੀਵਰਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਜਰਨੈਲ ਸਿੰਘ ਜੋਹਲ, ਹਰਨੇਕ ਸਿੰਘ ਪਾਵਲਾ ਰੈਂਟਨ ਵਾਸ਼ਿੰਗਟਨ, ਧਰਮ ਸਿੰਘ ਫਾਉਲਰ, ਸਰਬਜੀਤ ਸਿੰਘ ਰੰਡਨ ਗੈਸ ਐਂਡ ਫੂਡ ਐਲਕੋ ਨਵਾਡਾ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਗੁਰਮੇਲ ਸਿੰਘ ਬਲਬੀਰ ਬਾਸੀ ਐਲ ਗਰੋਵ, ਕਰਨੈਲ ਸਿੰਘ ਰੰਧਾਵਾ ਟਰਲੋਕ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਇੱਕ ਖਬਰ ਵੀ ਆ ਤੇ ਅਨਾਉਂਸਮੈਂਟ ਵੀ ਆ। ਇਹ ਖਾਸ ਕਰਕੇ ਜੋ ਸਟਾਰਮਸ ਆਏ ਹੈਗੇ ਆ, ਫਲੱਡ ਆਏ ਆ ਕੈਲੀਫੋਰਨੀਆ ਦੇ ਵਿੱਚ, ਉਸ ਨੂੰ ਲੈ ਕੇ SBA ਜੋ ਸਮਾਲ ਬਿਜ਼ਨਸ ਐਡਮਿਨਿਸਟ੍ਰੇਸ਼ਨ ਆ, ਉਹਨਾਂ ਨੇ ਅੱਜ ਇਹ ਅਨਾਉਂਸ ਕੀਤਾ ਵੀ ਕੈਲੀਫੋਰਨੀਆ ਦੀਆਂ ਉਹ ਕਾਉਂਟੀਜ਼ ਜਿਨ੍ਹਾਂ ਦੇ ਵਿੱਚ ਡਿਜ਼ਾਸਟਰ ਡਿਕਲੇਅਰ ਕੀਤਾ ਗਿਆ ਸੀ, ਜਿਨ੍ਹਾਂ ਦੇ ਵਿੱਚ ਕਰਨ ਕਾਉਂਟੀ ਆ, ਮੈਰੀਪੋਸਾ, ਮੋਨਰੇ, ਸੈਨ ਬਨੀਟੋ, ਸੈਂਤਾ ਕਰੂਜ਼, ਟੋਲੈਰੀ ਤੇ ਟੋਲਮਨੇ, ਇਹ ਕਾਉਂਟੀਜ਼ ਦੇ ਵਿੱਚ ਜੇ ਕਿਸੇ ਦਾ ਬਿਜ਼ਨਸ ਡੈਮੇਜ ਹੋਇਆ ਆ ਜਾਂ ਘਰ ਡੈਮੇਜ ਹੋਏ ਆ ਜਾਂ ਈਵਨ ਤੁਸੀਂ ਰੈਂਟ ਤੇ ਰਹਿੰਦੇ ਸੀ, ਤੁਹਾਡੀ ਅਪਾਰਟਮੈਂਟ ਦਾ ਨੁਕਸਾਨ ਹੋਇਆ, ਤੇ ਉਹਨਾਂ ਨੂੰ ਜੋ SBA ਆ ਸਮਾਲ ਬਿਜ਼ਨਸ ਐਡਮਿਨਿਸਟ੍ਰੇਸ਼ਨ, ਉਹ ਲੋਨ ਦਊਗਾ ਬੜੇ ਹੀ ਸਸਤੇ ਰੇਟ ਦੇ ਉੱਤੇ। ਜਿਹੜੇ ਬਿਜ਼ਨਸਸ ਆ ਉਹਨਾਂ 'ਚ ਫਾਰਮਰਸ ਵੀ ਆ ਜਾਂਦੇ ਹੈਗੇ ਆ, ਸਟੋਰਾਂ ਵਾਲੇ, ਹੋਰ ਕਿਸੇ ਤਰ੍ਹਾਂ ਦੇ ਵੀ ਜਿਹੜੇ ਬਿਜ਼ਨਸਸ ਆ ਜਾਂ ਨਾਨ ਪ੍ਰੋਫਿਟ ਆਰਗੇਨਾਈਜੇਸ਼ਨਸ, ਉਹਨਾਂ ਨੂੰ $2 ਮਿਲੀਅਨ ਤੱਕ ਦਾ ਜਿਹੜਾ ਲੋਨ ਆ ਉਹ ਮਿਲ ਜਾਊਗਾ। ਉਹ ਤਾਂ ਕਿ ਤੁਸੀਂ ਜਿਹੜਾ ਆਪਣਾ ਜੋ ਤੁਹਾਡਾ ਰੀਅਲ ਸਟੇਟ ਡਿਸਟਰੋਏ ਹੋਈ ਆ, ਮਸ਼ੀਨਰੀ ਤੇ ਇਕਵਿਪਮੈਂਟ ਜੋ ਹੈਗਾ ਆ, ਇਨਵੈਂਟੋਰੀ ਆ, ਬਿਜ਼ਨਸ ਐਸੈਟਸ ਆ, ਉਹ ਡੈਮੇਜ ਹੋਏ ਆ, ਉਹਨਾਂ ਨੂੰ ਤੁਸੀਂ ਰਿਪਲੇਸ ਕਰ ਸਕੋ। SB ਨੇ ਕਿਹਾ ਵੀ ਇਹ ਜਿਹੜੇ ਫੰਡ ਆ ਬਿਜ਼ਨਸਿਸ ਤੇ ਹੋਮ ਓਨਰਸ ਦੇ ਲਈ ਇੰਪਰੂਵਮੈਂਟ ਦੇ ਲਈ ਦਿੱਤੇ ਜਾ ਰਹੇ ਹੈਗੇ ਆ। ਸੋ ਡਿਜ਼ਾਸਟਰ ਲੋਨਸ ਜਿਹੜੇ ਘਰਾਂ ਦੇ ਵਿੱਚ ਜਿਨ੍ਹਾਂ ਦੇ ਘਰਾਂ ਨੂੰ ਡੈਮੇਜ ਹੋਇਆ, ਉਹਨਾਂ ਨੂੰ $2 ਲੱਖ ਤੱਕ ਮਿਲੂਗਾ ਤੇ ਉਹਦਾ ਜਿਹੜਾ ਇੰਟਰਸਟ ਰੇਟ ਬੜਾ ਸਸਤਾ ਰਹੂਗਾ, 2.375% ਤੇ। ਇਸੇ ਤਰ੍ਹਾਂ ਜੇ ਕੋਈ ਰੈਂਟ ਤੇ ਰਹਿੰਦਾ ਸੀ, ਉਹਨੂੰ $40,000 ਤੱਕ ਜੋ ਲੋਨ ਮਿਲ ਸਕਦਾ ਹੈਗਾ, ਉਹਦੀ ਜਿਹੜੀ ਪਰਸਨਲ ਪ੍ਰਾਪਰਟੀ ਆ ਉਸ ਨੂੰ ਰਿਪਲੇਸ ਕਰਨ ਦੇ ਲਈ, ਉਹ ਵੀ 2.375% ਤੱਕ। ਜਿਹਦਾ ਕਿਸੇ ਦਾ ਬਿਜ਼ਨਸ ਆ, ਜੇ ਉਹਦੇ ਖੇਤ ਖਰਾਬ ਹੋ ਗਏ, ਫਸਲ ਖਰਾਬ ਹੋ ਗਈ, ਕਿਸੇ ਦੀ ਕੋਈ ਬਿਲਡਿੰਗ ਸੀ, ਸਟੋਰ ਸੀ, ਕਿਸੇ ਤਰ੍ਹਾਂ ਦਾ ਵੀ ਜਿਹੜਾ ਬਿਜ਼ਨਸ ਸੀ, ਉਹਨਾਂ ਨੂੰ $2 ਮਿਲੀਅਨ ਤੱਕ ਜਿਹੜਾ ਲੋਨ ਆ ਉਹ ਲੈ ਸਕਦੇ ਆ, ਤੇ ਉਹਦਾ ਜਿਹੜਾ ਇੰਟਰਸਟ ਰੇਟ ਆ ਉਹ 4% ਤੱਕ ਰਹੂਗਾ। ਸੋ ਇਹ ਸਾਰੇ ਕਾਸੇ ਦੇ ਕੰਸੀਡਰ ਕਰਨ ਦੇ ਲਈ ਤੁਹਾਨੂੰ ਡਿਜ਼ਾਸਟਰ ਅਸਿਸਟੈਂਸ ਦੇ ਲਈ ਸਭ ਤੋਂ ਪਹਿਲਾਂ ਫੈਡਰਲ ਐਮਰਜੈਂਸੀ ਮੈਨੇਜਮੈਂਟ ਏਜੰਸੀ ਨੂੰ ਕੰਟੈਕਟ ਕਰਨਾ ਪਊਗਾ, www.disasterassistant.gov, ਤੇ ਇੱਥੇ ਜਾ ਕੇ ਉਹ ਤੋਂ ਬਾਅਦ ਫਿਰ ਜੋ SBA ਉਹ 101 ਐਪਲੀਕੇਸ਼ਨ ਦੇ ਉੱਤੇ ਤੁਹਾਡੇ ਨਾਲ ਵਰਕਆਊਟ ਕਰ ਸਕਦੇ ਆ। ਸੋ ਇਹ ਕਾਉਂਟੀਜ਼ ਇੱਕ ਵਾਰੀ ਫੇਰ ਆਪਾਂ ਦੱਸਦੇ ਜਾਈਏ ਜਿਨ੍ਹਾਂ ਕਾਉਂਟੀਜ਼ ਦੇ ਵਿੱਚ ਡਿਜ਼ਾਸਟਰ ਡਿਕਲੇਅਰ ਕੀਤਾ ਗਿਆ ਸੀ, ਜਿੱਥੇ ਕਿਸੇ ਦਾ ਵੀ ਨੁਕਸਾਨ ਹੋਇਆ, ਤੇ ਉਹ ਹੈਗੀਆਂ ਕਰਨ ਕਾਉਂਟੀ, ਮੈਰੀਪੋਸਾ, ਮੋਨਰੇ, ਸੈਨ ਬਨੀਟੋ, ਸੈਂਤਾ ਕਰੂਜ਼, ਟੋਲੈਰੀ ਤੇ ਟੋਲਮਨੇ।
ਜੀ, ਬਿਲਕੁਲ। ਸੋ ਇਹ 7 ਕਾਉਂਟੀਜ਼ ਹੀ ਇਸ ਦੇ ਅੰਡਰ ਆਉਂਦੀਆਂ ਆ। ਬਹੁਤ ਸਾਰੇ ਆਪਣੇ ਜਿਹੜੇ ਲੋਕ ਆ, ਸੁਣਨ ਵਾਲੇ ਦਰਸ਼ਕ, ਸਰੋਤੇ ਇਹਨਾਂ ਕਾਉਂਟੀਜ਼ ਦੇ ਵਿੱਚ ਰਹਿੰਦੇ ਵੀ ਆ। ਸੋ ਜੇ ਤੁਹਾਡਾ ਬਿਜ਼ਨਸ, ਘਰ, ਰੈਂਟਲ ਜਿੱਥੇ ਤੁਸੀਂ ਰਹਿ ਰਹੇ ਆ, ਜਾਂ ਜੇ ਤੁਸੀਂ ਨੋਨ ਪ੍ਰੋਫਿਟ ਵਾਲੇ ਵੀ ਆ, ਨੁਕਸਾਨ ਹੋਇਆ ਆ, ਤਾਂ ਇਹਨਾਂ ਨੂੰ ਜਿਹੜਾ ਇਹ ਇੱਕ ਵਾਰੀ ਫੇਰ ਸਰਕਾਰ ਨੇ ਇਹ ਕਦਮ ਅੱਗੇ ਵਧਾਇਆ ਆ, ਜਿਸ ਦੀ ਸ਼ਲਾਘਾ ਕਰਨੀ ਬਣਦੀ ਆ। ਤੇ ਉਸ ਤੋਂ ਬਾਅਦ ਦੇ ਵਿੱਚ ਜਿਨ੍ਹਾਂ ਦਾ ਇਹ ਕੱਟ ਆਫ ਡੇਟ ਜਿਹੜੀ ਉਹਨਾਂ ਨੇ ਰੱਖੀ ਹੈ ਹਰਜੋਤ ਸਿੰਘ ਜੀ, 21 ਫਰਵਰੀ, ਕਹਿੰਦੇ 21 ਫਰਵਰੀ 2023 ਤੋਂ ਬਾਅਦ ਦੇ ਵਿੱਚ ਜਿਹੜੇ ਲੈਂਡਸਲਾਈਡ, ਮਡ ਸਲਾਈਡ, ਜਿਹੜੀਆਂ ਸਟ੍ਰੇਟ ਲਾਈਨ ਵਿੰਡਸ, ਫਲੱਡਿੰਗ, ਵਿੰਟਰ ਸਟਾਰਮਸ ਦੇ ਨਾਲ ਜਿੰਨਾ ਇੱਥੇ ਇਹਨਾਂ ਕਾਉਂਟੀਜ਼ ਦੇ ਵਿੱਚ ਨੁਕਸਾਨ ਹੋਇਆ ਆ, ਉਸ ਦੇ ਤਹਿਤ ਇਹਨਾਂ ਨੇ ਜਿਹੜੇ ਲੋਨਸ ਆ ਉਹ ਦੇਣੇ ਆ, ਮਦਦ ਜਿਹੜੀ ਆ ਉਹ ਦੇਣੀ ਆ। ਉਹ ਤਾਂ ਫੀਮਾ ਵਾਲੇ ਡਾਇਰੈਕਟਲੀ ਵੀ ਮਦਦ ਵੀ ਜਿਹੜੀ ਉਹ ਨਾਲ ਦੇ ਨਾਲ ਕਰਨਗੇ, ਪਰ ਇਹਨਾਂ ਬਿਜ਼ਨਸਿਸ ਨੂੰ, ਹੋਮ ਓਨਰਸ ਨੂੰ, ਰੈਂਟਰਸ ਨੂੰ ਇਹ ਜਿਹੜਾ ਇੱਕ ਮੌਕਾ ਹੋਊਗਾ ਵੀ ਤੁਸੀਂ ਸਸਤੇ ਭਾਅ ਦੇ ਉੱਤੇ 30 ਈਅਰ ਤੱਕ ਦੀ ਜਿਹੜੀ ਲੋਨ ਆ ਉਹ ਲੈ ਕੇ ਇਹ ਸਾਰਾ ਕੁਛ ਠੀਕ ਵੀ ਜਿਹੜਾ ਉਹ ਕਰਵਾ ਸਕਦੇ ਆ। $2 ਮਿਲੀਅਨ ਬਿਜ਼ਨਸਿਸ ਦੇ ਲਈ, ਘਰਾਂ ਦੇ ਲਈ $2 ਲੱਖ, ਤੇ ਜਿਹੜੇ ਰੈਂਟਰਸ ਆ ਉਹ ਜਿਹੜੇ ਆ $40,000 ਤੱਕ ਰਿਪੇਅਰ ਤੇ ਰਿਪਲੇਸ ਦੇ ਲਈ ਜਿਹੜੇ ਇਹਨਾਂ ਨੂੰ ਮਿਲ ਸਕਦੇ ਆ। 2.375% ਤੋਂ 4% ਤੱਕ ਇਸ ਦੇ ਦਰਮਿਆਨ ਜਿਹੜਾ ਆ ਉਹ ਇੰਟਰਸਟ ਰੇਟ ਰਹਿਣ ਵਾਲਾ ਆ। disasterassistance.gov ਦੇ ਉੱਤੇ ਜਾ ਕੇ ਜਿਹੜਾ ਆ ਤੁਸੀਂ ਆਪਣੇ ਆਪ ਨੂੰ ਪਹਿਲਾਂ ਉੱਥੇ ਜਿਹੜੀ ਜਾਣਕਾਰੀ ਹੋਰ ਕਰਕੇ, ਰਜਿਸਟਰ ਕਰਕੇ, ਕੰਟੈਕਟ ਕਰਕੇ ਇਸ ਕਦਮ ਨੂੰ ਜਿਹੜਾ ਆ ਉਹ ਅੱਗੇ ਵਧਾ ਸਕਦੇ ਜੀ। ਆ। ਤੇ ਅਗਲੀਆਂ ਖਬਰਾਂ ਵੱਲ ਚੱਲੀਏ। ਜੀ ਬਿਲਕੁਲ ਜੀ, ਅਗਲੀ ਜਿਹੜੀ ਖਬਰ ਆ ਸਾਊਥ ਵੈਸਟ ਵਾਲੇ ਜਿਹੜੇ ਕਰ ਰਹੇ ਆ, ਸਾਊਥ ਵੈਸਟ ਵਾਲੇ ਕਹਿੰਦੇ ਆ ਵੀ ਜੇ ਤੁਸੀਂ ਆਪਣੇ ਮਿੱਤਰ ਨੂੰ, ਆਪਣੇ ਦੋਸਤ ਨੂੰ, ਕਿਸੇ ਨੂੰ ਫ੍ਰੀ ਦੇ ਵਿੱਚ ਫਲਾਈ ਕਰਵਾਉਣਾ ਚਾਹੁੰਦੇ ਆ, ਤਾਂ ਤੁਹਾਡੇ ਕੋਲ ਮੌਕਾ ਆ। ਇੱਕ ਇਹਨਾਂ ਨੇ ਪੋਪੂਲਰ ਆਪਣਾ ਕੰਪੈਨੀਅਨ ਪਾਸ ਉਹ ਚਾਲੂ ਕਰਨ ਜਾ ਰਹੇ ਹੈਗੇ ਆ, ਪਰ ਕਹਿੰਦੇ ਵੀ ਇਹ ਤੁਹਾਨੂੰ ਜਲਦੀ ਜਿਹੜੀ ਉਹ ਕਰਨੀ ਪੈਣੀ ਹੈਗੀ ਆ। ਇਹ ਫ੍ਰੀ ਆਫ ਚਾਰਜ ਹੋਊਗਾ ਜਿਹੜਾ ਕੰਪੈਨੀਅਨ ਪਾਸ ਆ। ਜਿਨ੍ਹਾਂ ਦੇ ਕੋਲ ਰੈਪਿਡ ਰਿਵਾਰਡਸ ਮੈਂਬਰ ਹੈਗੇ ਨੇ, ਉਹ ਆਪਣੀ ਮਰਜ਼ੀ ਦਾ ਕੋਈ ਵੀ ਇਨਸਾਨ ਉਸ ਨੂੰ ਫ੍ਰੀ ਆਫ ਚਾਰਜ ਟਰੈਵਲ ਕਰਵਾ ਸਕਦੇ ਆ। ਤੇ ਜਿਹੜੇ ਕਸਟਮਰਸ ਆ ਕਹਿੰਦੇ ਵੀ ਲਾਇਲਟੀ, ਸੋ ਸਾਊਥ ਵੈਸਟ ਕਹਿੰਦੀ ਹੈ ਵੀ ਜਿਹੜੇ ਲਾਇਲ ਕਸਟਮਰਸ ਨੇ, ਅਸੀਂ ਬੇਸਿਕਲੀ ਉਹਨਾਂ ਦੇ ਲਈ ਇਹ ਵਿਸ਼ੇਸ਼ ਪ੍ਰੋਗਰਾਮ ਲਿਆਂਦਾ ਆ। ਸੋ ਇਹ ਕੁਆਲੀਫਾਈ ਕਰਨ ਦੇ ਲਈ ਸਾਊਥ ਵੈਸਟ ਦਾ ਜਿਹੜਾ ਫ੍ਰੀਕੁਐਂਟ ਫਲਾਇਰ ਪ੍ਰੋਗਰਾਮ ਆ ਉਸ 'ਤੇ ਤੁਸੀਂ ਮੈਂਬਰ ਹੋਣੇ ਚਾਹੀਦੇ ਆ। ਪ੍ਰਮੋਸ਼ਨ ਦੇ ਲਈ ਰਜਿਸਟਰ ਕਰੋ ਤੇ ਤੁਹਾਨੂੰ ਜਿਹੜੀ ਟਿਕਟ ਆ ਉਹ 24 ਮਈ ਤੋਂ ਪਹਿਲਾਂ ਦੀ ਜਿਹੜੀ ਫਲਾਈਟ ਦੀ ਜਿਹੜੀ ਸਕੈਡਿਊਲ ਆ ਉਹ ਕਰਨੀ ਪੈਣੀ ਆ। ਇੱਕ ਕੈਚ ਜਿਹੜਾ ਉਹ ਹੈਗਾ ਆ ਵੀ ਵੈਡਨਸਡੇ, ਅੱਜ ਜਿਹੜੇ ਉਹ ਰਾਤ ਤੋਂ ਪਹਿਲਾਂ ਜਿਹੜਾ ਤੁਹਾਨੂੰ ਇਹ ਸਾਰਾ ਕੁਛ ਕਰਨਾ ਪੈਣਾ ਆ। ਸੋ ਇਹ ਬੜੀ ਪਾਸ, ਕੰਪੈਨੀਅਨ ਪਾਸ ਜਿਹੜਾ ਆ ਉਹ ਤੁਸੀਂ ਆਪਣੇ ਇੱਕ ਦੋਸਤ ਮਿੱਤਰ ਨੂੰ ਜਿਹੜਾ ਫ੍ਰੀ ਦੇ ਵਿੱਚ ਟਰੈਵਲ ਇੱਥੇ ਕਰਵਾ ਸਕਦੇ ਹੈਗੇ ਆ। ਬਾਕੀ ਹੋਰ ਜਿਹੜੀ ਜਾਣਕਾਰੀ ਤੁਸੀਂ ਇਹਨਾਂ ਦੇ ਵੈਬਸਾਈਟ ਤੇ ਜਾ ਕੇ ਪਤਾ ਕਰ ਸਕਦੇ ਆ। ਜੀ। ਅਗਲੀ ਖਬਰ ਵੱਲ ਚਲੀਏ। ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੂੰ 34 ਫੈਲੋਨੀ ਕਾਊਂਟਸ ਦੇ ਵਿੱਚ ਚਾਰਜ ਕੀਤਾ ਗਿਆ ਹੈ। ਜਿਹੜੀ ਇੱਕ ਇੰਡਾਈਟਮੈਂਟ ਆ ਉਹ ਉਸ ਨੂੰ ਮੰਗਲਵਾਰ ਨੂੰ ਅਨਸੀਲ ਕਰ ਦਿੱਤਾ ਸੀ, ਤੇ ਉਹਦੇ ਜਿਹੜੇ ਫੈਕਟਸ ਵਗੈਰਾ ਆ ਉਹ ਸਾਰੇ ਆਣੇ ਸ਼ੁਰੂ ਹੋਏ ਆ ਵੀ ਕਿਸ ਤਰ੍ਹਾਂ ਜਿਹੜੇ ਬਿਜ਼ਨਸ ਰੈਕਰਡਸ ਹੈਗੇ ਆ ਉਹਨਾਂ ਨੂੰ ਫਾਲਸੀਫਾਈ ਕੀਤਾ ਆ ਇਸ ਜੋ ਅਮਾਊਂਟ ਸੀ ਸਟੋਰਮੀ ਡੈਨੀਅਲਸ ਨੂੰ ਦੇਣ ਦੇ ਸੰਬੰਧ ਦੇ ਵਿੱਚ। ਹੋਰ ਵੀ ਕਾਫੀ ਕੁਝ ਉਹਦੇ ਵਿੱਚ ਲਾਏ ਆ, ਪਰ ਇਹ ਵੀ ਦੱਸਦੇ ਜਾਈਏ ਹਜੇ ਤੱਕ ਉਹਨਾਂ ਨੂੰ ਚਾਰਜ ਨਹੀਂ ਕੀਤਾ ਗਿਆ, ਇੰਡਾਈਟ ਕੀਤਾ ਗਿਆ ਹੈਗਾ ਆ। ਤੇ ਕੱਲ ਪ੍ਰੋਟੈਸਟਰਸ ਉਹਨਾਂ ਦੇ ਹੱਕ ਦੇ ਵਿੱਚ ਵੀ ਤੇ ਉਹਨਾਂ ਦੇ ਅਗੇਂਸਟ ਵੀ ਕਾਫੀ ਵੱਡੀ ਗਿਣਤੀ 'ਚ ਇਕੱਠੇ ਹੋਏ ਸੀ, ਪਰ ਫੋਰਚੂਨੇਟਲੀ ਕਿਸੇ ਤਰ੍ਹਾਂ ਦੀ ਕੋਈ ਅਣਸੁਖਾਵੀ ਜਿਹੜੀ ਘਟਨਾ ਆ ਉਹ ਨਹੀਂ ਵਾਪਰੀ ਹੈਗੀ। ਜੀ ਬਿਲਕੁਲ, ਬਾਅਦ 'ਚ ਜਾ ਕੇ ਇਹਨਾਂ ਨੇ ਇੱਕ ਵਾਰੀ ਫੇਰ ਜਿਹੜਾ ਹਰਜੋਤ ਸਿੰਘ ਜੀ ਮਾਰਾਲਾਗੋ 'ਚ ਜਾ ਕੇ ਇੱਕ ਹਿਸਾਬ ਦੇ ਨਾਲ ਕੈਂਪੇਨ ਹੀ ਜਿਹੜਾ ਉਹ ਕੀਤਾ। ਬਹੁਤ ਸਾਰੇ ਜਿਹੜੇ ਮੀਡੀਆ ਵਾਲਿਆਂ ਨੇ ਕਿਹਾ ਵੀ ਇਹੋ ਹੀ ਆਪਣਾ ਰੈਟੋਰਿਕ, ਝੂਠ, ਜੋ ਸਾਰਾ ਕੁਛ ਜਿਹੜਾ ਉਹ ਬੋਲ ਰਹੇ ਆ, ਸੋ ਨਿਊਜ਼ ਵਰਦੀ ਬਹੁਤਾ ਨਹੀਂ ਹੈਗਾ। ਜਿਹੜੇ ਐਲਵਿਨ ਬ੍ਰੈਗ ਤੇ ਹੋਰ ਸਾਰਿਆਂ ਦੇ ਉਲਟ ਜਿਹੜੀਆਂ ਇਹਨਾਂ ਨੇ ਗੱਲਾਂ ਕਹੀਆਂ। ਗੈਗ ਆਰਡਰ ਦੀ ਚਰਚਾ ਚੱਲ ਰਹੀ ਸੀ ਕਿ ਵੀ ਸ਼ਾਇਦ ਗੈਗ ਆਰਡਰ ਦੇਣਗੇ, ਪਰ ਗੈਗ ਆਰਡਰ ਆਈ ਥਿੰਕ ਉਹ ਜੱਜ ਆ ਉਹਨਾਂ ਨੇ ਨਹੀਂ ਦਿੱਤਾ ਹੈਗਾ। ਪਰ ਫਿਰ ਵੀ ਜਿਹੜਾ ਉਹ ਧਿਆਨ ਰੱਖਣ। ਪਰ ਟਰੰਪ ਹੁਣਾਂ ਨੇ ਜਿਹੜੇ ਪ੍ਰੋਟੈਸਟ ਦੀ ਕਹੀ ਸੀਗੀ, ਇੱਥੋਂ ਤੱਕ ਕਿ ਇਹਨਾਂ ਨੇ ਹਿੰਸਾ ਦੀ ਵੀ ਜਿਹੜੀ ਆ ਉਹ ਕਹਿ ਲਓ
ਵੀ ਧਮਕੀ ਇੱਕ ਹਿਸਾਬ ਦੇ ਨਾਲ ਦਿੱਤੀ ਸੀਗੀ। ਕਹਿੰਦੇ ਵੀ ਉਹ ਕਾਇੰਡ ਆਫ ਫਾਲ ਫਲੈਟ ਜਿਹੜੀ ਉੱਧਰ ਹੋਈ ਹੈਗੀ ਆ। 34 ਫੈਲਨੀ ਕਾਊਂਟਸ ਜਿਹੜੇ ਉਹ ਸੀਗੇ, ਜਿਹਦੇ ਉੱਤੇ ਉਹਨਾਂ ਨੇ ਕਿਹਾ ਵੀ ਮੈਂ ਇਹ ਜਿਹੜੇ ਦੋਸ਼ ਆ ਉਹ ਬੇਸਿਕਲੀ ਨਹੀਂ ਕਬੂਲ ਕਰਦਾ, ਇਹਦੇ ਵਿੱਚ ਮੈਂ ਦੋਸ਼ੀ ਨਹੀਂ ਹੈਗਾ। ਸੋ ਦੇਖੋ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਕਿੱਦਾਂ ਅਨਫੋਲਡ ਜਿਹੜਾ ਹਰਜੋਤ ਸਿੰਘ ਜੀ ਹੁੰਦਾ ਆ, ਸਾਰੀ ਜਿਹੜੀ ਸਥਿਤੀ ਕਿਸ ਤਰੀਕੇ ਦੇ ਨਾਲ ਹੁੰਦੀ ਆ। ਕੀ ਇਹ ਸਾਰਾ ਮਸਲਾ ਇਵੈਂਚੁਅਲੀ ਟਰੰਪ ਹੋਣਾ ਨੂੰ ਬੂਸਟ ਕਰਦਾ ਹੈ 2024 ਦੇ ਲਈ, ਜਾਂ ਇਸ ਫੈਲਨੀ ਕਾਊਂਟਸ ਦੇ ਵਿੱਚ ਇਹਨਾਂ ਚਾਰਜਸ ਦੇ ਵਿੱਚੋਂ ਕੋਈ ਸਜ਼ਾ ਵੀ ਜਿਹੜੀ ਉਹ ਨਿਕਲ ਕੇ ਆਵੇਗੀ? ਇਹ ਹਾਲ ਦੀ ਘੜੀ ਭਵਿੱਖ ਦੇ ਗਰਭ 'ਚ ਆ। ਪਰ ਇਹਨਾਂ ਦੇ ਸਪੋਰਟਰਸ ਤੇ ਜਿਹੜੇ ਐਂਟੀ ਟਰੰਪ ਆ, ਉਹ ਆਪੋ ਆਪਣਾ ਜਿਹੜਾ ਰਾਗ ਆ ਉਹਨਾਂ ਨੇ ਅਲਾਪਣਾ ਸ਼ੁਰੂ ਕੀਤਾ ਹੋਇਆ। ਮਿਡਵੈਸਟ ਦੇ ਵਿੱਚ ਤੇ ਈਸਟ ਦੇ ਵਿੱਚ ਹਜੇ ਵੀ ਜਿਹੜੇ ਟੋਰਨੇਡੋਜ਼ ਆ ਉਹ ਬਹੁਤ ਵੱਡੀ ਗਿਣਤੀ ਦੇ ਵਿੱਚ ਆ ਰਹੇ ਆ। ਬਲਿੰਜਰ ਕਾਉਂਟੀ ਮਜ਼ੂਰੀ ਦੇ ਵਿੱਚ ਇੱਕ ਬਹੁਤ ਹੀ ਖਤਰਨਾਕ ਟੋਰਨੇਡੋ ਆਇਆ ਕੱਲ ਸਵੇਰੇ, ਜਿਹਦੇ ਨਾਲ 3 ਜਾਣਿਆਂ ਦੀ ਮੌਤ ਹੋ ਗਈ ਤੇ ਕਾਫੀ ਜਾਣੇ ਜੋ ਆ ਉਹ ਫੱਟੜ ਹੋ ਗਏ। ਕੇਪ ਜਰਾਡੀਓ ਕਾਉਂਟੀ ਦੇ EMA ਡਾਇਰੈਕਟਰ ਮਾਰਕ ਵਿੰਕਲੇ ਉਹਨਾਂ ਨੇ ਕਨਫਰਮ ਕੀਤਾ ਹੈ ਵੀ 3 ਜਾਣੇ ਬਲਿੰਜਰ ਕਾਉਂਟੀ ਦੇ ਵਿੱਚ ਮਾਰੇ ਗਏ ਹੈਗੇ ਆ ਤੇ ਕਾਫੀ ਲੋਕ ਫੱਟੜ ਹੋਏ ਆ। ਕਈ ਘਰ ਪੂਰੀ ਦੀ ਪੂਰੀ ਤਰ੍ਹਾਂ ਜਿਹੜੇ ਆ ਉਹ ਫਲੈਟ ਹੋ ਗਏ, ਲੋਕਾਂ ਦੀਆਂ ਰੂਫਸ ਆ ਉਹ ਉੱਡ ਗਈਆਂ। ਬਹੁਤ ਹੀ ਭਿਆਨਕ ਜਿਹੜਾ ਇਹ ਟੋਰਨੇਡੋ ਆਇਆ ਸੀ। ਮਜ਼ੂਰੀ ਸਟੇਟ ਹਾਈਵੇ ਪੈਟਰੋਲ ਨੇ ਇਹ ਕਿਹਾ ਵੀ 4 ਵਜੇ ਦੇ ਕਰੀਬ ਅੱਜ ਟੋਰਨੇਡੋ ਬੁੱਧਵਾਰ ਨੂੰ ਅੱਜ ਸਵੇਰੇ ਤੜਕੇ ਆਇਆ ਤੇ ਕੱਲ ਵੀ ਆਇਆ ਸੀ। ਅੱਜ ਵਾਲਾ ਜਿਹੜਾ ਸੀ ਉਹ ਜ਼ਿਆਦਾ ਖਤਰਨਾਕ ਸੀਗਾ। ਸੋ ਪੈਟਰੋਲ ਜੋ ਆ ਉਹ ਲੋਕਾਂ ਨੂੰ ਅਸਿਸਟ ਕਰ ਰਹੀ ਆ ਕਿਸ ਤਰ੍ਹਾਂ ਰੈਸਕਿਊ ਐਫਰਟਸ ਦੇ ਵਿੱਚ, ਸਰਚ ਦੇ ਵਿੱਚ। ਲੋਕਾਂ ਦੇ ਜਿਹੜੇ ਦਰਖਤ ਉੱਡ ਗਏ, ਰੂਫਸ ਉੱਡ ਗਈਆਂ, ਕਾਰਾਂ ਉੱਡ ਗਈਆਂ। ਬਹੁਤ ਹੀ ਖਤਰਨਾਕ ਤਰੀਕੇ ਦੇ ਜੋ ਟੋਰਨੇਡੋਜ਼ ਆ ਇਸ ਵਾਰੀ ਦੇਖੇ। ਜਿਸ ਤਰ੍ਹਾਂ ਆਪਾਂ ਦੇਖਿਆ ਕੈਲੀਫੋਰਨੀਆ ਦੇ ਵਿੱਚ ਕਿਸ ਹਿਸਾਬ ਦੇ ਨਾਲ ਮੀਂਹ ਤੇ ਫਲੱਡਿੰਗ ਹੋਈ ਹੈਗੀ ਆ, ਸਟੋਰਮ ਆਏ ਆ, ਐਟਮੋਸਫੇਅਰਿਕ ਰਿਵਰ ਆਏ ਆ 13 ਦੇ ਕਰੀਬ। ਇਸੇ ਤਰ੍ਹਾਂ ਜੋ ਟੋਰਨੇਡੋਜ਼ ਤਾਂ ਅੱਗੇ ਵੀ ਅਮਰੀਕਾ ਦੇ ਵਿੱਚ ਮਿਡਵੈਸਟ 'ਚ ਆਉਂਦੇ ਸੀ, ਪਰ ਇਸ ਵਾਰੀ ਜੋ ਉਹਨਾਂ ਦਾ ਜ਼ੋਰ ਆ, ਇੰਨੀ ਜਿਹੜੇ ਭਿਆਨਕ ਤਰੀਕੇ ਦੇ ਨਾਲ ਆਉਂਦੇ ਆ, ਪੂਰੀ ਤਬਾਹੀ ਮਚਾਉਂਦੇ ਜਾਂਦੇ ਹੈਗੇ ਆ। ਜੀ, ਜੀ ਬਿਲਕੁਲ। ਸੋ ਵੈਦਰ ਕੰਡੀਸ਼ਨਸ ਕਾਫੀ ਜ਼ਿਆਦੀਆਂ ਹਰਜੋਤ ਸਿੰਘ ਜੀ ਇਸ ਸਾਲ ਦੇ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਬਹੁਤ ਜ਼ਿਆਦਾ ਐਕਸਟ੍ਰੀਮ ਵੈਦਰ ਕੰਡੀਸ਼ਨਸ ਦੇਖੀਆਂ ਆ, ਤੇ ਕਈ ਲੋਕਾਂ ਦੀਆਂ ਹੁਣ ਤੱਕ ਵੱਖ-ਵੱਖ ਮਾਮਲਿਆਂ ਦੇ ਵਿੱਚ ਜਾਨਾਂ ਵੀ ਜਿਹੜੀਆਂ ਉਹ ਜਾ ਚੁੱਕੀਆਂ। ਅਗਲੀ ਜਿਹੜੀ ਹਰਜੋਤ ਸਿੰਘ ਗੱਲ ਕਰਦੇ ਆ, 18 ਸਾਲਾਂ ਦੀ ਕੈਲੀਫੋਰਨੀਆ ਦੀ ਇੱਕ ਜਿਹੜੀ ਕੁੜੀ ਆ, ਉਸ ਨੂੰ ਸਕੂਲ ਸੇਫਟੀ ਆਫਿਸਰ ਦੀ ਗੋਲੀ ਦੇ ਨਾਲ ਉਸ ਦੀ ਮੌਤ ਹੋ ਗਈ ਸੀਗੀ। ਕਹਿੰਦੇ ਵੀ ਉਹ ਗੱਡੀ ਰਾਈਡ ਕਰ ਰਹੀ ਸੀਗੀ ਤੇ ਹੁਣ ਉਹਦੇ ਪਰਿਵਾਰ ਨੇ ਮਲਟੀ ਮਿਲੀਅਨ ਡਾਲਰ ਸੈਟਲਮੈਂਟ ਕੀਤੀ ਆ ਉਸੇ ਹੀ ਸਕੂਲ ਡਿਸਟ੍ਰਿਕਟ ਦੇ ਨਾਲ। ਮੈਨੂਏਲਾ ਮੋਨਾ ਰੋਡਰੀਗਜ਼ ਦਾ ਜਿਹੜਾ ਪਰਿਵਾਰ ਆ, ਉਸ ਨੂੰ 13 ਮਿਲੀਅਨ ਡਾਲਰ ਮਿਲੂਗਾ। ਲੌਂਗ ਬੀਚ ਯੂਨੀਫਾਈਡ ਸਕੂਲ ਡਿਸਟ੍ਰਿਕਟ ਉਸ ਦੇ ਕੋਲੋਂ ਸਤੰਬਰ 2021 ਦੇ ਵਿੱਚ ਇਸ ਦੀ ਮੌਤ ਹੋਈ ਸੀਗੀ। ਸੋ ਇੱਕ ਆਲਟਰਕੇਸ਼ਨ ਕਹਿੰਦੇ ਵੀ ਹੋਈ, ਉਸ ਤੋਂ ਬਾਅਦ ਦੇ ਵਿੱਚ ਜਿਹੜੇ ਉਸ ਸਕੂਲ ਡਿਸਟ੍ਰਿਕਟ ਦਾ ਲੌਂਗ ਬੀਚ ਯੂਨੀਫਾਈਡ ਸਕੂਲ ਡਿਸਟ੍ਰਿਕਟ ਦਾ ਆਫਿਸਰ ਐਡੀ ਗੋਨਜ਼ਾਲਸ, ਉਸ ਨੇ ਆਪਣੀ ਬੰਦੂਕ ਚੋਂ ਗੋਲੀ ਜਿਹੜੀ ਉਹ ਚਲਾਈ ਉਸ ਦੀ ਕਾਰ ਦੇ ਵੱਲ ਨੂੰ, ਜਿਹਦੇ ਵਿੱਚ ਇਹ ਕੁੜੀ ਜਾ ਰਹੀ ਸੀਗੀ, ਤੇ ਉਸ ਗੋਲੀ ਦੇ ਨਾਲ ਬਾਅਦ 'ਚ ਮੌਤ ਹੋਈ ਸੀਗੀ। ਮੌਤ ਜਿਹੜੀ ਹੈ ਇਸਦੀ ਅਕਤੂਬਰ 2021 'ਚ ਹੋਈ ਸੀਗੀ। ਲਾਈਫ ਸਪੋਰਟ ਦੇ ਉੱਤੇ ਸੀਗੀ। ਇਵੈਂਚੁਅਲੀ ਉਸ ਨੂੰ ਲਾਈਫ ਸਪੋਰਟ ਤੋਂ ਲਾ ਦਿੱਤਾ ਗਿਆ ਸੀਗਾ। ਸੋ ਹੁਣ 13 ਮਿਲੀਅਨ ਡਾਲਰ ਦੀ ਸੈਟਲਮੈਂਟ ਹੋਈ ਆ। ਉਸ ਪਰਿਵਾਰ ਦੇ ਜਿਹੜੇ ਅਟਰਨੀਜ਼ ਆ, ਉਹਨਾਂ ਨੇ ਇਸ ਦੇ ਬਾਰੇ ਜਾਣਕਾਰੀ ਦਿੱਤੀ ਆ। ਰੋਡਰੀਗਜ਼ ਦਾ ਜਿਹੜਾ ਭਰਾ ਉਮਾਰ ਰੋਡਰੀਗਜ਼ ਆ, ਉਸਨੇ ਨਿਊਜ਼ ਕਾਨਫਰੰਸ 'ਚ ਕਿਹਾ ਵੀ ਇਹ ਅਕਾਊਂਟੇਬਿਲਿਟੀ ਦੇ ਵੱਲ ਨੂੰ ਇਹ ਇੱਕ ਸਟੈਪ ਜਿਹੜਾ ਉਹ ਹੈਗਾ ਆ, ਤੇ ਕਹਿੰਦੇ ਵੀ ਅਸੀਂ ਉਮੀਦ ਕਰਦੇ ਹਾਂ ਵੀ ਰੀਅਲ ਜਸਟਿਸ, ਟਰੂ ਜਸਟਿਸ ਜਿਹੜਾ ਆ ਉਹ ਮਿਲੇ। 18 ਸਾਲ ਚੜ੍ਹਦੀ ਉਮਰ ਹੁੰਦੀ ਆ ਕਿਸੇ ਦੇ ਲਈ ਵੀ, ਤੇ ਕਹਿੰਦੇ ਵੀ ਇੱਕ ਹਿਸਾਬ ਦੇ ਨਾਲ ਉਸ ਕੋਲੋਂ ਜ਼ਿੰਦਗੀ ਜਿਹੜੀ ਹੈ ਉਹ ਖੋਹ ਲਈ ਗਈ ਸੀਗੀ। ਤੇ ਰੋਡਰੀਗਜ਼ ਉਸ ਟਾਈਮ ਦੇ ਉੱਤੇ 5 ਮਹੀਨੇ ਦੇ ਇੱਕ ਬੱਚੇ ਦੀ ਮਾਂ ਵੀ ਸੀਗੀ, ਤੇ ਗੋਲੀਕਾਂਡ ਤੋਂ 1 ਮਹੀਨੇ ਬਾਅਦ ਉਸ ਨੂੰ ਲਾਈਫ ਸਪੋਰਟ ਤੋਂ ਲਾ ਦਿੱਤਾ ਗਿਆ ਸੀਗਾ। ਸੋ ਉਸ ਕਾਰ ਦੇ ਉੱਤੇ ਇਸ ਅਫਸਰ ਨੇ ਜਿਹੜੀ ਆ ਉਹ ਗੋਲੀ ਚਲਾਈ ਸੀ। ਜੀ, ਅਗਲੀ ਖਬਰ ਵੱਲ ਚਲੀਏ। ਬੌਬ ਲੀ, ਇਹ ਕੈਸ਼ ਐਪ ਦੇ ਫਾਊਂਡਰ ਤੇ ਮੋਬਾਈਲ ਕੁਆਇਨ ਦੇ CPO, ਉਹਨਾਂ ਨੂੰ ਸੈਨ ਫਰਾਂਸਿਸਕੋ ਦੇ ਵਿੱਚ ਚਾਕੂ ਮਾਰ ਕੇ ਜਿਹੜਾ ਆ ਕਤਲ ਕਰ ਦਿੱਤਾ ਗਿਆ ਹੈਗਾ। ਉਹਨਾਂ ਦੇ ਜੋ ਹਾਈ ਪ੍ਰੋਫਾਈਲ ਫਰੈਂਡਸ ਆ ਇਸ ਟੈਕ ਐਗਜ਼ੀਕਿਊਟਿਵ ਦੇ, ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਦੱਸਿਆ
ਕਿ ਬੌਬ ਲੀ ਸੈਨ ਫਰਾਂਸਿਸਕੋ ਦੇ ਵਿੱਚ ਉਹਨਾਂ ਨੂੰ 2:35 ਤੇ ਕੱਲ ਸਵੇਰੇ ਟਿਊਜ਼ਡੇ ਨੂੰ 300 ਬਲਾਕ ਆਫ ਮੇਨ ਸਟਰੀਟ ਦੇ ਉੱਤੇ ਚਾਕੂ ਮਾਰੇ ਗਏ। ਉਸ ਤੋਂ ਬਾਅਦ ਹਸਪਤਾਲ 'ਚ ਜਾ ਕੇ ਉਹਨਾਂ ਦੀ ਜਿਹੜੀ ਆ ਮੌਤ ਹੋ ਗਈ। ਉਹਨਾਂ ਦੇ ਸਾਥੀ ਇਹ ਕਹਿੰਦੇ ਆ ਵੀ ਜੋ ਬੌਬ ਲੀ ਆ ਬਹੁਤ ਹੀ ਵਧੀਆ ਬੰਦਾ ਸੀ, ਸਾਰਿਆਂ ਦੀ ਹੈਲਪ ਕਰਨ ਵਾਲਾ ਸੀ, ਪਰ ਪਤਾ ਨਹੀਂ ਕਿਉਂ ਉਸ ਦੇ ਜਿਹੜੇ ਚਾਕੂ ਕਿਸੇ ਨੇ ਮਾਰੇ ਹੈਗੇ ਆ। ਸੋ ਪੁਲਿਸ ਜੋ ਆ ਉਹ ਇਹ ਕਹਿ ਰਹੀ ਆ ਵੀ ਹੋ ਸਕਦਾ ਇਹ ਟਾਰਗੇਟਡ ਕਿਲਿੰਗ ਹੋਈ ਹੋਵੇ। ਜੀ, ਇੱਥੋਂ ਜਿਹੜਾ ਹਰਜੋਤ ਸਿੰਘ ਜੀ ਇਹ ਵੀ ਚੀਜ਼ ਦਾ ਪਤਾ ਲੱਗਦਾ ਵੀ ਸਥਿਤੀ ਕਿੱਦਾਂ ਦੀ ਜਿਹੜੀ ਆ ਉੱਥੇ ਚੱਲ ਰਹੀ ਹੈਗੀ ਆ। ਸੋ ਕਾਫੀ ਤਗੜਾ ਬੰਦਾ ਸੀਗਾ, ਏਡੀ ਵੱਡੀਆਂ ਜਿਹੜੀਆਂ ਐਪਾਂ ਦਾ ਜਿਹੜਾ ਉਹ ਮਾਲਕ ਹੈ ਟੈਕਨੀਕਲ ਤੌਰ ਦੇ ਉੱਤੇ ਉਹ ਸੀਗਾ, ਪਰ ਫਿਰ ਵੀ ਦੇਖੋ ਇਸ ਤਰੀਕੇ ਦੇ ਨਾਲ ਉਸਦੀ ਕਤਲ ਕਰ ਦਿੱਤਾ ਗਿਆ ਆ। ਹੁਣ ਦੇਖੋ ਇਹ ਤਾਂ ਹੁਣ ਚਲੋ ਜਾਂਚ ਦਾ ਜਿਹੜਾ ਵਿਸ਼ਾ ਆ ਵੀ ਕੀ ਜਿਹੜਾ ਉਹ ਹੋਊਗਾ ਅੱਗੇ, ਤੇ ਕੌਣ ਇਸ ਦੇ ਵਿੱਚ ਜਿਹੜਾ ਉਹ ਪਤਾ ਲੱਗਦਾ ਹੈਗਾ ਆ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਇੱਕ ਆਪਰੇਸ਼ਨ ਕੁਕੀ ਮੌਨਸਟਰ ਕੀਤਾ ਗਿਆ FBI ਦੇ ਦੁਆਰਾ, ਜਿਸ ਦੇ ਵਿੱਚ ਕਹਿੰਦੇ ਵੀ ਇੱਕ ਇੰਟਰਨੈਸ਼ਨਲ ਮਾਰਕੀਟ ਪਲੇਸ ਆ ਉਸ ਨੂੰ ਲਾ ਦਿੱਤਾ ਗਿਆ, ਜਿਸ ਦੇ ਵਿੱਚ ਕਹਿੰਦੇ ਵੀ ਮਿਲੀਅਨਸ ਆਫ ਲੋਕਾਂ ਦੀਆਂ ਜਿਹੜੀਆਂ ਆਈਡੈਂਟੀਟੀਜ਼ ਆ ਉਸ ਨੂੰ, ਚੋਰੀ ਕੀਤੀਆਂ ਆਈਡੈਂਟੀਟੀਜ਼ ਨੂੰ ਵੇਚਿਆ ਜਾ ਰਿਹਾ ਸੀਗਾ। ਸਾਈਬਰ ਕ੍ਰਾਈਮ ਇੱਕ ਮਾਰਕੀਟ ਪਲੇਸ ਸੀਗੀ, ਬੜੀ ਇੱਕ ਸੋਫਿਸਟੀਕੇਟਡ ਡਿਜੀਟਲ ਫਿੰਗਰਪ੍ਰਿੰਟਸ ਆਪਣੇ ਵਰਗੇ ਸਾਰੇ ਲੋਕਾਂ ਦੀ ਉਹ ਵੇਚ ਰਹੇ ਸੀਗੇ, ਜਿਨ੍ਹਾਂ ਨੇ ਦੁਨੀਆ ਭਰ ਦੇ ਕੰਪਿਊਟਰ ਸਿਸਟਮਸ ਨੂੰ ਬਰੀਚ ਕਰਕੇ ਉਹਨਾਂ ਨੂੰ ਹੈਕ ਕਰਕੇ ਬੇਸਿਕਲੀ ਉਹਨਾਂ ਦੀ ਇਨਫੋਰਮੇਸ਼ਨ ਚੋਰੀ ਕੀਤੀ ਸੀਗੀ। 100 ਤੋਂ ਵੱਧ ਕਹਿੰਦੇ ਵੀ ਜਿਹੜੇ ਇਸ ਸਾਈਟ ਦੇ ਯੂਜ਼ਰ ਸੀਗੇ ਉਹਨਾਂ ਨੂੰ ਅਰੈਸਟ ਕੀਤਾ ਗਿਆ ਆ। ਇਹ ਇੱਕ ਅੰਤਰਰਾਸ਼ਟਰੀ ਪੱਧਰ ਦਾ ਸੀਜ਼ਰ ਆਪਰੇਸ਼ਨ ਕੀਤਾ ਗਿਆ, ਜਿਸ ਵਿੱਚ ਅਮਰੀਕਾ ਦੇ ਵੱਲੋਂ ਜਸਟਿਸ ਡਿਪਾਰਟਮੈਂਟ ਤੇ FBI ਜਿਹੜੀ ਉਹ ਇਨਵੋਲਵ ਸੀ। ਉਹਨਾਂ ਨੇ ਅੱਜ ਹੀ ਇਸ ਦੇ ਬਾਰੇ ਜਾਣਕਾਰੀ ਦਿੱਤੀ ਆ। ਜੈਨੇਸਿਸ ਮਾਰਕੀਟ ਇੱਕ ਡਾਰਕਨੈਟ ਦੀ ਵੈਬਸਾਈਟ ਸੀ, ਜਿੱਥੇ ਲੋਕਾਂ ਦੇ ਲੌਗਇਨ ਕ੍ਰੈਡੈਂਸ਼ੀਅਲ, ਬੈਂਕ ਅਕਾਊਂਟ ਤੋਂ ਲੈ ਕੇ ਸੋਸ਼ਲ ਮੀਡੀਆ ਦੇ ਪਾਸਵਰਡਸ, IP ਐਡਰੈਸਿਸ, ਡਾਟਾ ਬਰੀਚ ਜਿਹੜੇ ਵਿਕਟਮਸ ਆ ਉਹਨਾਂ ਦੇ ਉੱਥੇ ਵੇਚੇ ਜਾਂਦੇ ਸੀਗੇ। ਹੁਣ ਤੱਕ ਕਹਿੰਦੇ ਵੀ ਉਹਨਾਂ ਨੇ 80 ਮਿਲੀਅਨ ਜਿਹੜੇ ਸੈਟਸ ਆ ਆਇਡੈਂਟੀਫਾਈਂਗ ਇਨਫੋਰਮੇਸ਼ਨ ਦੇ ਉਹ ਉਹਨਾਂ ਨੇ ਵੇਚੇ ਸੀਗੇ, ਤੇ 1.5 ਮਿਲੀਅਨ ਕੰਪਰੋਮਾਈਜ਼ਡ ਜਿਹੜੇ ਕੰਪਿਊਟਰਸ ਆ ਉਹਨਾਂ ਵਿੱਚੋਂ ਇਹਨਾਂ ਨੇ ਜਾਣਕਾਰੀਆਂ ਹੈਕ ਕਰਕੇ ਸਮਾਨ ਜਿਹੜਾ ਆ ਇਨਫੋਰਮੇਸ਼ਨ ਕੱਢੀ ਸੀਗੀ। ਇਸ ਆਪਰੇਸ਼ਨ ਨੂੰ ਕੁਕੀ ਮੌਨਸਟਰ ਇਸ ਲਈ ਆਖਿਆ ਜਾਂਦਾ ਕਿਉਂਕਿ ਡਾਟਾ ਆਪਾਂ ਜਿਹੜੇ ਆਪਣੇ ਬਰਾਊਜ਼ਰ ਹੁੰਦੇ ਆ ਉਹਨਾਂ ਵਿੱਚ ਕੁਕੀਜ਼ ਦੇ ਵਿੱਚ ਕਲੈਕਟ ਕੀਤਾ ਜਾਂਦਾ ਹੈ ਹਰ ਇੱਕ ਦੇ ਇੰਡੀਵਿਜੂਅਲ ਕੰਪਿਊਟਰ ਦੇ ਵਿੱਚ। ਸੋ ਇੰਟਰਨੈਸ਼ਨਲ ਲਾ ਐਨਫੋਰਸਮੈਂਟ ਇਹ ਐਕਸ਼ਨ FBI ਤੇ ਯੂਰਪੀਅਨ ਜਿਹੜੇ ਪਾਰਟਨਰਸ ਆ ਉਹਨਾਂ ਦੇ ਦੁਆਰਾ ਇਹ ਕੀਤਾ ਗਿਆ। 120 ਦੇ ਤਕਰੀਬਨ ਇਹ ਜਿਹੜੇ ਸਸਪੈਕਟਡ ਯੂਜ਼ਰਸ ਆ ਉਹ ਕੀਤੇ ਗਏ ਆ 15 ਕੰਟਰੀਜ਼ ਦੇ ਵਿੱਚ, ਜਿਨ੍ਹਾਂ ਵਿੱਚ UK, ਆਸਟ੍ਰੇਲੀਆ ਵੀ ਇਹਨਾਂ ਨੇ ਮਿਲ ਕੇ ਜਿਹੜਾ ਇਹ ਸਾਰਿਆਂ ਨੇ ਕੰਮ ਜਿਹੜਾ ਉਹ ਕੀਤਾ ਸੀਗਾ। 5 ਸਾਲ ਕਹਿੰਦੇ ਆ ਵੀ ਇਸ ਮਾਰਕੀਟ ਪਲੇਸ ਦੀ ਸ਼ੁਰੂਆਤ ਹੋਇਆ ਨੂੰ ਹੋਇਆ ਸੀਗਾ। ਸੋ ਜਿਹੜੇ ਆਪਾਂ ਸੁਣਦੇ ਰਹਿੰਦੇ ਨਾ ਅਕਸਰ ਵੀ ਇੱਥੇ ਹੈਕ ਹੋਇਆ, ਇੱਥੇ ਡਾਟਾ ਜਿਹੜਾ ਉਹ ਚੋਰੀ ਹੋ ਗਿਆ, ਫਿਰ ਅਜਿਹੀਆਂ ਵੈਬਸਾਈਟ ਦੇ ਉੱਤੇ ਸਾਰਿਆਂ ਦੀ ਜਿਹੜੀ ਇਨਫੋਰਮੇਸ਼ਨ ਆ ਉਸ ਨੂੰ ਵੇਚਿਆ ਜਾਂਦਾ ਹੁੰਦਾ ਆ। ਸੋ 120 ਬੰਦੇ ਗ੍ਰਿਫਤਾਰ ਕੀਤੇ ਆ ਤੇ ਕਿੰਨੇ 80 ਮਿਲੀਅਨ ਲੋਕਾਂ ਦੀ ਇਹਨਾਂ ਨੇ ਆਲਰੇਡੀ ਇਨਫੋਰਮੇਸ਼ਨ ਵੇਚ ਚੁੱਕੇ ਸੀਗੇ, ਤੇ 1.5 ਮਿਲੀਅਨ ਤੋਂ ਵੱਧ ਕੰਪਿਊਟਰਸ ਦੇ ਵਿੱਚ ਇਹਨਾਂ ਨੇ ਹੈਕਿੰਗ ਕਰਕੇ ਇਹ ਸਾਰਾ ਡਾਟਾ ਜਿਹੜਾ ਉਹ ਇਕੱਠਾ ਕੀਤਾ ਸੀਗਾ। ਹਾਈਵ ਕਰਕੇ ਇੱਕ ਕ੍ਰਿਮੀਨਲ ਐਂਟਰਪ੍ਰਾਈਜ਼ ਆ, ਉਹਨਾਂ ਨੇ 1500 ਤੋਂ ਵੱਧ ਜਿਹੜੀਆਂ ਇੰਸਟੀਟਿਊਸ਼ਨ ਜਿਨ੍ਹਾਂ 'ਚ ਬੈਂਕਾਂ, ਸੋਸ਼ਲ ਸਿਕਿਉਰਿਟੀ ਵਾਲੇ ਜਾਂ ਸਰਕਾਰੀ ਜਿਹੜੇ ਅਦਾਰੇ ਆ ਉਹਨਾਂ ਨੂੰ, ਜਾਂ ਹੋਰ ਛੋਟੇ ਤੋਂ ਵੱਡੀਆਂ ਜਿਹੜੀਆਂ ਕੰਪਨੀਆਂ ਦੇ ਉੱਤੇ ਇਹਨਾਂ ਨੇ ਇੱਦਾਂ ਟਾਰਗੇਟ ਕਰਕੇ ਇਨਫੋਰਮੇਸ਼ਨ ਜਿਹੜੀ ਆ ਉਹ ਚੋਰੀ ਕੀਤੀ। 80 ਤੋਂ ਵੱਧ ਮੁਲਕਾਂ ਦੇ ਵਿੱਚ ਇਹ ਜਿਹੜਾ ਨੈਟਵਰਕ ਆ ਉਹ ਚੱਲ ਰਿਹਾ ਸੀ। ਜੂਨ 2021 ਤੋਂ ਇਹਨਾਂ ਨੇ ਜਿਹੜਾ ਹਰਜੋਤ ਸਿੰਘ ਜੀ ਚੋਰੀ ਸ਼ੁਰੂ ਕੀਤੀ ਹੈ, ਤੇ ਇਹ ਸਮਾਨ ਵੇਚ ਕੇ 100 ਮਿਲੀਅਨ ਤੋਂ ਡਾਲਰ ਤੋਂ ਵੱਧ ਜਿਹੜਾ ਇਹਨਾਂ ਨੇ ਆਲਰੇਡੀ ਕਮਾਈ ਕਰ ਲਈ ਸੀ। ਅਗਲੀ ਖਬਰ ਵੱਲ ਚਲੀਏ। ਕੱਲ ਸ਼ਿਕਾਗੋ ਦੀ ਮੇਅਰ ਦੀ ਇਲੈਕਸ਼ਨ ਹੋਈ ਸੀ ਤੇ ਉਹਦੇ ਫਾਈਨਲ ਰਿਜ਼ਲਟਸ ਜੋ ਆ ਗਏ ਆ। ਬ੍ਰੈਂਡਨ ਜੌਨਸਨ ਉਹਨਾਂ ਨੂੰ ਨੈਕਸਟ ਮੇਅਰ ਸ਼ਿਕਾਗੋ ਦਾ ਚੁਣਿਆ ਗਿਆ ਹੈ, ਤੇ ਪੌਲ ਵਾਲਸ ਉਹਨਾਂ ਨੇ ਜੋ ਆਪਣੀ ਹਾਰ ਆ ਉਹ ਮੰਨ ਲਈ ਆ, ਉਸ ਨੂੰ ਕੰਸੀਡ ਕਰ ਲਿਆ ਹੈਗਾ। 99% ਪ੍ਰੀਸੈਂਟਸ ਰਿਪੋਰਟਿੰਗ ਤੋਂ ਬਾਅਦ ਜੌਨਸਨ ਜੋ ਆ, ਬ੍ਰੈਂਡਨ ਜੌਨਸਨ, ਉਹਨਾਂ ਨੂੰ 51% ਵੋਟਾਂ ਮਿਲੀਆਂ, 2,86,647, ਤੇ ਪੌਲ ਵਾਲਸ ਨੂੰ 49% ਜੋ ਕਿ 2,70,775 ਬਣਦੀਆਂ ਹੈਗੀਆਂ।
ਬਰੈਂਡਨ ਜੌਨਸਨ 47 ਸਾਲਾਂ ਦੇ ਕੁੱਕ ਕਾਉਂਟੀ ਦੇ ਕਮਿਸ਼ਨਰ ਰਹੇ ਆ ਤੇ ਉਹ ਕਾਲੇ ਮੂਲ ਦੇ ਹੈਗੇ ਆ, ਪ੍ਰੋਗਰੈਸਿਵ ਡੈਮੋਕਰੇਟ ਆ। ਉਹਨਾਂ ਨੇ ਇਹ ਕਿਹਾ ਆ ਵੀ ਇਸ ਟਾਈਮ ਦੇ ਉੱਤੇ ਸਿਟੀ ਪੂਰੀ ਤਰ੍ਹਾਂ ਡਿਵਾਈਡਡ ਆ। ਕਿਸ ਤਰ੍ਹਾਂ ਜੋ ਕ੍ਰਾਈਮ ਆ ਉਸ ਨੂੰ ਕੰਟਰੋਲ ਕਰਨਾ ਤੇ ਹੋਰ ਸ਼ਹਿਰ ਜੋ ਸਿਟੀ ਆਫ ਸ਼ਿਕਾਗੋ ਆ ਉਹਦੇ ਵੱਡੇ ਹੋਰ ਇਸ਼ੂ ਹੈਗੇ ਆ, ਉਹ ਸਾਰਿਆਂ ਨੂੰ ਕਿਸ ਤਰ੍ਹਾਂ ਆਪਾਂ ਜਿਹੜਾ ਰਲ ਕੇ ਆ ਉਹ ਕੰਮ ਕਰ ਸਕਦੇ ਹੈਗੇ ਆ। ਜੋ ਵਾਲਸ ਆ ਉਹਨਾਂ ਨੇ ਕਿਹਾ ਵੀ ਠੀਕ ਆ ਵੀ ਮੈਨੂੰ ਜਿਹੜਾ ਵੋਟਾਂ ਘੱਟ ਪਈਆਂ ਆ, ਪਰ ਆਪਾਂ ਸ਼ਿਕਾਗੋ ਦੀ ਬੈਟਰਮੈਂਟ ਦੇ ਲਈ ਰਲ ਕੇ ਸਾਰਾ ਜਿਹੜਾ ਆ ਇਕੱਠਾ ਕੰਮ ਕਰਾਂਗੇ ਤਾਂ ਕਿ ਜੋ ਇੰਨਾ ਜ਼ਿਆਦਾ ਜਿਹੜਾ ਕ੍ਰਾਈਮ ਵਧਿਆ ਆ ਸ਼ਿਕਾਗੋ 'ਚ ਉਸ ਨੂੰ ਕੰਟਰੋਲ ਕੀਤਾ ਜਾ ਸਕੇ। ਸ਼ਿਕਾਗੋ ਦੇ ਪਬਲਿਕ ਸਕੂਲ ਟੀਚਰ ਨੇ ਇਹਨਾਂ ਨੂੰ ਐਂਡੋਰਸ ਕੀਤਾ ਸੀ, ਟੀਚਰ ਯੂਨੀਅਨਸ ਨੂੰ ਐਂਡੋਰਸ ਕੀਤਾ ਸੀ। CTU ਦੇ ਪ੍ਰੈਜ਼ੀਡੈਂਟ ਨੇ ਸਟੇਟਮੈਂਟ ਜਾਰੀ ਕੀਤੀ ਹੈਗੀ ਆ ਵੀ ਸ਼ਿਕਾਗੋ ਦੇ ਲੋਕਾਂ ਨੇ ਅੱਜ ਬੋਲ ਕੇ ਦੱਸਿਆ ਹੈਗਾ ਆ ਵੀ ਅਸੀਂ ਉਸ ਨੂੰ ਵੋਟ ਪਾਉਣ ਜਾ ਰਹੇ ਹਾਂ ਜਿਹਦੇ ਕੋਲ ਸਾਨੂੰ ਕੋਈ ਨਾ ਕੋਈ ਹੋਪ ਹੈਗੀ ਆ, ਤੇ ਤਾਂ ਕਿ ਉਹ ਲੋਕਾਂ ਦੇ ਵਿੱਚ ਇਨਵੈਸਟ ਕਰ ਸਕੇ, ਜੋ ਬਿਜ਼ਨੈਸਸ ਆ ਉਹਨਾਂ ਦੀ ਸਪੋਰਟ ਕਰ ਸਕੇ। ਆਪਾਂ ਸਾਰਿਆਂ ਨੂੰ ਪਤਾ ਹੀ ਆ ਵੀ ਸ਼ਿਕਾਗੋ ਦੇ ਵਿੱਚ ਬਹੁਤ ਜ਼ਿਆਦਾ ਕ੍ਰਾਈਮ ਵਧਿਆ ਸੀ। ਪਿਛਲੀ ਜੋ ਮੇਅਰ ਸੀ ਲਾਈਟਫੋਰਡ, ਉਸ ਨੂੰ ਲੈ ਕੇ ਪੁਲਿਸ ਆਫੀਸਰਸ ਦੇ ਵਿੱਚ ਕਾਫੀ ਜ਼ਿਆਦਾ ਰਿਸੈਂਟਮੈਂਟ ਸੀ, ਕਿਉਂਕਿ ਕਾਫੀ ਜਿਹੜੇ ਪੁਲਿਸ ਆਫੀਸਰਸ ਆ ਉਹ ਵੀ ਔਨ ਡਿਊਟੀ ਮਾਰੇ ਗਏ ਸੀ। ਜੀ ਜੀ ਬਿਲਕੁਲ। ਪ੍ਰਜੋਤ ਸਿੰਘ ਜੀ, ਆਪਾਂ ਇੱਥੇ ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਹਾਂ। ਹੋਰ ਖਬਰਾਂ ਜਿਹੜੀਆਂ ਉਹ ਲੈ ਕੇ ਹਾਜ਼ਰ ਹੋਵਾਂਗੇ। 2017 ਦਾ ਸਦਰਲੈਂਡ ਸਪ੍ਰਿੰਗ ਟੈਕਸਸ ਦਾ ਇੱਕ ਮਾਮਲਾ ਆ, ਚਰਚ ਸ਼ੂਟਿੰਗ ਹੋਈ ਸੀ, ਉਸ ਦੇ ਵਿੱਚ ਇੱਕ ਸੈਟਲਮੈਂਟ ਆਈ ਆ, ਉਸ ਨੂੰ ਲੈ ਕੇ ਜਿਹੜੀ ਉਹ ਚਰਚਾ ਕਰਦੇ ਹਾਂ। ਐਕਸੌਨ ਜਿਹੜੀ ਇੱਕ ਤੇਲ ਦੀ ਬਹੁਤ ਤਗੜੀ ਜਿਹੜੀ ਇੱਕ ਕੰਪਨੀ ਹੈਗੀ ਆ, ਉਹਨਾਂ ਦੇ ਜਿਹੜੇ ਕਲਾਈਮੇਟ ਵਾਲੇ ਮੇਨ ਬੰਦੇ ਆ ਉਹ ਕੀ ਕਹਿ ਰਹੇ ਆ ਰਹੀ ਜਿਹੜੀ ਮਾਰਕੀਟ ਆ ਉਸ ਨੂੰ ਜਿਹੜਾ ਉਹ ਲੈ ਕੇ, ਤੇ ਬਾਕੀ ਜਿਹੜੀਆਂ ਇਕੋਨਮੀ ਦੀਆਂ ਗੱਲਾਂ, ਇਨਵੈਸਟਰਸ ਕੀ ਕਹਿੰਦੇ ਆ, ਕਿੱਥੇ ਨੌਕਰੀਆਂ ਵੱਧ ਰਹੀਆਂ, ਕਿੱਧਰ ਜਿਹੜੀਆਂ ਉਹ ਘਟ ਰਹੀਆਂ, ਉਹਦੇ ਬਾਰੇ ਜਾਣਕਾਰੀਆਂ ਜਿਹੜੀਆਂ ਆਪਾਂ ਸਾਂਝੀਆਂ ਕਰਾਂਗੇ। ਮਿਲਦੇ ਆ ਇੱਕ ਬ੍ਰੇਕ ਤੋਂ ਬਾਅਦ। ਦੀਆਂ ਹਨ ਅਮਰੀਕਨ ਟਰੈਵਲ ਐਂਡ ਟੂਰ, ਜੋ ਕਿ ਟਰੈਵਲਿੰਗ ਦੇ ਲਈ ਬਹੁਤ ਹੀ ਵਧੀਆ ਡੀਲਸ ਅਤੇ ਪੈਕੇजेस ਲੈ ਕੇ ਦੇਣਗੇ। 30 ਸਾਲ ਤੋਂ ਵੱਧ ਦਾ ਐਕਸਪੀਰੀਅੰਸ ਹੈ, ਇੰਟਰਨੈਸ਼ਨਲ ਟਿਕਟਸ, ਕਰੂਜ਼ਸ, ਟੂਰਸ ਕਰਵਾਉਂਦੇ ਹਨ, ਵੀਜ਼ਾ, ਪਾਸਪੋਰਟ ਅਤੇ OCI ਦਾ ਕੰਮ ਵੀ ਹੈ। ਦੋ ਲੋਕੇਸ਼ਨਸ ਹਨ, ਸੈਕਰਾਮੈਂਟੋ
ਹਰ ਚੜ੍ਹਦੀ ਸਵੇਰ ਤੋਂ ਢਲਦੀ ਰਾਤ ਤਾਈਂ ਸਾਲ ਦੇ 365 ਤੇ ਹਫਤੇ ਦੇ 7 ਦਿਨ ਸੁਣਦੇ ਰਹੋ ਆਪਣਾ ਮਾਨਯੋਗ ਤੇ ਮਨ ਪਾਉਂਦਾ ਰੇਡੀਓ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਇੱਕ ਵਾਰੀ ਫੇਰ ਜੀ ਆਇਆਂ ਨੂੰ, ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀ ਜਿਹੜੀ ਖਬਰ ਉਸ ਦੇ ਉੱਤੇ ਨਜ਼ਰ ਮਾਰਦੇ ਜਾਈਏ, ਸਦਰਲੈਂਡ ਸਪ੍ਰਿੰਗਸ ਦੇ ਵਿੱਚ ਇੱਕ ਚਰਚ ਵਿੱਚ ਹਰਜੋਤ ਸਿੰਘ ਜੀ ਕਤਲੋਗਾਰਤ ਹੋਈ ਸੀਗੀ 2017 ਦੇ ਵਿੱਚ, ਜਿਸ ਵਿੱਚ 26 ਜਾਣਿਆਂ ਦੀ ਮੌਤ ਹੋਈ ਸੀ। ਹੁਣ ਕਹਿੰਦੇ ਆ ਵੀ ਉਹਨਾਂ ਪੀੜਤ ਪਰਿਵਾਰਾਂ ਦੇ ਨਾਲ ਜਸਟਿਸ ਡਿਪਾਰਟਮੈਂਟ ਆ ਉਹ ਕੇਸ ਸੈਟਲ ਕਰ ਰਹੀ ਆ ਤੇ ਮੁੱਢਲੇ ਤੌਰ ਦੇ ਉੱਤੇ ਇਹ ਜਿਹੜੀ ਗੱਲ ਆ ਰਹੀ ਆ ਵੀ 144.5 ਮਿਲੀਅਨ ਡਾਲਰ ਦੀ ਰਾਸ਼ੀ ਦੇ ਉੱਤੇ ਫੈਡਰਲ ਸਰਕਾਰ ਦੇ ਨਾਲ ਇਹ ਜਿਹੜਾ ਕੇਸ ਉਸ ਨੂੰ ਸੈਟਲ ਕਰਨ ਦੀ ਗੱਲ ਚੱਲ ਰਹੀ ਆ। ਇਹ ਐਗਰੀਮੈਂਟ ਉਦੋਂ ਹੀ ਉਸ ਦੇ ਉੱਤੇ ਸਿਆਹੀ ਜਿਹੜੀ ਆ ਉਹ ਪੱਕੀ ਹੋਊਗੀ, ਸੁੱਕੇਗੀ, ਜਦੋਂ ਅਟਾਰਨੀ ਜਨਰਲ ਮੈਰਿਕ ਗਾਰਲੈਂਡ ਆ ਉਹਨਾਂ ਦਾ ਆਫਿਸ ਵੀ ਇਸ ਐਗਰੀਮੈਂਟ ਨੂੰ ਅਪਰੂਵ ਕਰ ਦਿੰਦਾ ਹੈਗਾ ਆ। ਇਹ ਲੀਗਲ ਬੈਟਲ ਕਹਿੰਦੇ ਵੀ ਸਾਲਾਂ ਬੱਧੀ ਚੱਲ ਰਹੀ ਸੀਗੀ। ਫੈਡਰਲ ਜੱਜ ਦੀ ਰੂਲਿੰਗ ਇਹ ਆਈ ਸੀ ਵੀ US ਦੀ ਜਿਹੜੀ ਸਰਕਾਰ ਆ ਉਹਨਾਂ ਦੀ ਇਹ ਰਿਸਪੌਂਸਿਬਿਲਟੀ ਇਸ ਦੇ ਵਿੱਚ ਬਣਦੀ ਆ। ਇਹ ਜਿਹੜਾ ਹਮਲਾ 2017 ਦੇ ਵਿੱਚ ਜਿਹੜੀ ਮਾਸ ਸ਼ੂਟਿੰਗ ਹੋਈ ਸੀ ਸਦਰਲੈਂਡ ਸਪ੍ਰਿੰਗ ਟੈਕਸਸ ਦੇ ਵਿੱਚ, ਉਸ ਦੇ ਵਿੱਚ ਸੋ ਉਹ ਤੋਂ ਬਾਅਦ ਦੇ ਵਿੱਚ ਹੀ ਇਹ ਜਿਹੜਾ ਕੇਸ ਚੱਲਿਆ ਸੀ। ਅਦਾਲਤ ਨੇ ਇਹ ਕਿਹਾ ਸੀਗਾ ਵੀ ਕਿਉਂਕਿ ਸ਼ੂਟਰ ਦੀ ਕ੍ਰਿਮੀਨਲ ਹਿਸਟਰੀ ਸੀਗੀ, ਉਸ ਨੂੰ ਡਾਟਾ ਬੇਸ ਦੇ ਵਿੱਚ ਨਹੀਂ ਪਾਇਆ ਗਿਆ ਸੀਗਾ ਤੇ ਇਸ ਲਈ ਇਹ ਇੱਕ ਹਿਸਾਬ ਦੇ ਨਾਲ ਉਹ ਬੰਦੂਕਾਂ ਖਰੀਦਣ 'ਚ ਕਾਮਯਾਬ ਰਿਹਾ। ਤੇ ਜੇ ਇਸ ਦੀ ਕ੍ਰਿਮੀਨਲ ਹਿਸਟਰੀ ਹੁੰਦੀ ਤਾਂ ਇਹ ਗਨਜ਼ ਖਰੀਦ ਨਹੀਂ ਸੀ ਸਕਦਾ ਤੇ ਇਹ ਜਿਹੜੀ ਮਾਸ ਸ਼ੂਟਿੰਗ ਆ ਉਸ ਨੂੰ ਬਚਾਇਆ ਜਾ ਸਕਦਾ ਸੀਗਾ। ਸੋ ਹੁਣ ਟੈਂਟੇਟਿਵ ਤੌਰ ਦੇ ਉੱਤੇ 144.5 ਮਿਲੀਅਨ ਡਾਲਰ ਦੀ ਐਗਰੀਮੈਂਟ ਜਿਹੜੀ ਉਹ ਹੋਈ ਆ, ਜਿਸ ਦਾ ਅਪਰੂਵਲ ਅਟਾਰਨੀ ਜਨਰਲ ਮੈਰਿਕ ਗਾਰਲੈਂਡ ਦੇ ਆਫਿਸ ਨੇ ਅਜੇ ਕਰਨਾ ਜੀ। ਅਗਲੀ ਖਬਰ ਵੱਲ ਚਲੀਏ। ਐਪਲ ਕੰਪਿਊਟਰਸ ਵੀ ਐਪਲ ਜਿਹੜੀ ਕੰਪਨੀ ਆ ਉਹ ਵੀ ਉਸ ਹੀ ਲਾਈਨ ਦੇ ਵਿੱਚ ਲੱਗ ਗਈ ਆ ਜਿਵੇਂ ਕਿ ਗੂਗਲ, ਐਮਾਜ਼ੋਨ, ਮੈਟਾ, ਮਾਈਕਰੋਸਾਫਟ ਤਾਂ ਹੋਰ ਕੰਪਨੀ। ਗੂਗਲ ਨੇ ਪਿਛਲੇ ਮਹੀਨਿਆਂ ਦੇ ਵਿੱਚ 12,000 ਲੋਕਾਂ ਨੂੰ ਲੇ ਆਫ ਕੀਤਾ ਸੀ, ਐਮਾਜ਼ੋਨ ਨੇ 27,000 ਨੂੰ, ਮੈਟਾ ਨੇ 21,000 ਨੂੰ, ਮਾਈਕਰੋਸਾਫਟ ਨੇ 10,000 ਨੂੰ। ਤੇ ਅੱਜ ਇਹ ਖਬਰ ਆ ਰਹੀ ਆ ਵੀ ਐਪਲ ਕੰਪਨੀ ਵੀ ਲੇ ਆਫ ਕਰਨ ਜਾ ਰਹੀ ਆ। ਜਿਹੜੀ ਉਹਨਾਂ ਦੀ ਇੱਕ ਰੀਟੇਲ ਟੀਮ ਹੈਗੀ ਆ ਉਸ ਡਿਪਾਰਟਮੈਂਟ ਚੋਂ, ਈਵਨ ਦੋ ਜਿਹੜੇ ਨੰਬਰ ਆ ਉਹ ਘੱਟ ਆ, ਉਹਨਾਂ ਨੇ ਨੰਬਰ ਇਹ ਨਹੀਂ ਦੱਸਿਆ ਪਰ ਇਹ ਕਿਹਾ ਵੀ ਲਾਈਕਲੀ ਵੈਰੀ ਸਮਾਲ। ਪਰ ਆਪਾਂ ਸਾਰਿਆਂ ਨੂੰ ਪਤਾ ਵੀ ਐਪਲ ਇੱਕ ਬਹੁਤ ਵੱਡੀ ਕੰਪਨੀ ਆ ਤੇ ਇਸ ਦੇ ਜਿਹੜੇ EMPLOYEE ਆ ਉਹ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਹੈਗੇ ਆ। ਮੰਡੇ ਨੂੰ ਰਿਪੋਰਟਸ ਆਈਆਂ ਸੀ ਵੀ ਐਪਲ ਆਪਣੀ ਇਸ ਜਿਹੜੀ ਆ ਡਿਵੀਜ਼ਨ ਆ ਰੀਸਟੋਰਸ ਵਾਲੀ, ਰੀਟੇਲ ਸਟੋਰਸ ਵਾਲੀ, ਉਸ ਨੂੰ ਜਿਹੜਾ ਆ ਕੱਟ ਕਰਨ ਜਾ ਰਿਹਾ ਆ। ਉਹਦੇ 'ਚ ਕਾਫੀ ਕੱਟ ਹੋਣਗੇ ਜਿਹਦੇ ਨਾਲ ਵੱਡੀ ਗਿਣਤੀ ਦੇ ਵਿੱਚ ਲੇ ਆਫ ਹੋਏਗੀ।
ਤੇ ਦੂਸਰੇ ਪਾਸੇ ਜਿਸ ਤਰ੍ਹਾਂ ਆਪਾਂ ਪਿਛਲੇ 2 ਦਿਨਾਂ ਤੋਂ ਗੱਲਬਾਤ ਕਰਦੇ ਆ ਰਹੇ ਸੀ ਮੈਕਡੋਨਲਡ ਨੂੰ ਲੈ ਕੇ, ਮੈਕਡੋਨਲਡ ਕੰਪਨੀ ਦੇ ਕਾਰਪੋਰੇਟ ਜੌਬ ਕੱਟਸ ਦੀ ਇਹ ਖਬਰ ਆਈ ਆ ਵੀ 100 ਦੀ ਗਿਣਤੀ ਦੇ ਵਿੱਚ ਹੰਡਰਡਸ ਆਫ ਪੀਪਲ ਉਹਨਾਂ ਦੇ ਕਾਰਪੋਰੇਟ ਜਿਹੜਾ ਹੈੱਡਕੁਆਟਰ ਆ ਉੱਥੋਂ ਉਹ ਕੱਟ ਕਰਨ ਜਾ ਰਹੇ ਹੈਗੇ। ਜੀ, ਜੀ। ਸਾਰੇ ਜਣੇ ਆਖਦੇ ਆ ਵੀ ਫੋਲੋ ਦਾ ਮਨੀ, ਵੀ ਦੇਖੋ ਵੀ ਮਨੀ ਕਿੱਧਰ ਨੂੰ ਜਿਹੜੀ ਉਹ ਜਾ ਰਹੀ ਆ, ਸੋ ਉਹ ਆਉਣ ਵਾਲਾ ਸਮਾਂ ਜਿਹੜਾ ਉਹ ਤੈਅ ਕਰਦੀ ਆ। ਉੱਧਰ ਜੌਬਸ ਹੁੰਦੀਆਂ ਆ, ਉੱਧਰ ਇਨਵੈਸਟਮੈਂਟ ਹੁੰਦੀ ਆ, ਤੇ ਉੱਧਰ ਹੀ ਉਹਨਾਂ ਲੋਕਾਂ ਦੇ ਲਈ ਕਿਤੇ ਨਾ ਕਿਤੇ ਇਨਕਮ ਦੇ ਜਿਹੜੇ ਸੋਰਸਿਸ ਆ, ਵਧੀਆ ਧਨ ਕਮਾਉਣ ਦਾ ਮੌਕਾ ਵੀ ਨਾਲ ਦੇ ਨਾਲ ਮਿਲਦਾ ਆ। ਐਕਸਨ ਕੰਪਨੀ ਸਾਰੇ ਜਾਣੇ ਜਿਹੜੇ ਉਹ ਜਾਣਦੇ ਆ ਵੀ ਦੁਨੀਆ ਦੀ ਵਨ ਆਫ ਦਾ ਬਿਗੇਸਟ ਜਿਹੜੀ ਐਨਰਜੀ ਕੰਪਨੀ ਆ, ਤੇਲ ਜਿਹੜੇ ਉਹ ਕੱਢਦੇ ਆ, ਉਹ ਸਾਰੀਆਂ ਚੀਜ਼ਾਂ ਆ। ਉਹਨਾਂ ਦਾ ਜਿਹੜਾ ਹੈਡ ਆ ਲੋ ਕਾਰਬਨ ਬਿਜ਼ਨਸ ਦਾ, ਉਸ ਨੇ ਜਿਹੜਾ ਉਹ ਕਿਹਾ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਕਲਾਈਮੇਟ ਫਰੈਂਡਲੀ ਪ੍ਰੋਜੈਕਟਸ ਆ, ਉਹਨਾਂ ਦੇ ਵਿੱਚ ਉਹ ਬਹੁਤ ਜ਼ਿਆਦਾ ਇਨਵੈਸਟਮੈਂਟ ਜਿਹੜੀ ਉਹ ਕਰਨ ਜਾ ਰਹੇ ਆ। ਤੇ ਉਹ ਕਹਿੰਦੇ ਆ ਵੀ ਇਹ ਮਲਟੀ ਟ੍ਰਿਲੀਅਨ ਡਾਲਰ ਮਾਰਕੀਟ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੀ ਕਲਾਈਮੇਟ ਦੇ ਨਾਲ, ਜਿਹੜੀ ਕਲਾਈਮੇਟ ਫਰੈਂਡਲੀ ਜਿਹਨੂੰ ਕਹਿੰਦੇ ਆ, ਜਾਂ ਗ੍ਰੀਨ ਐਨਰਜੀ ਜਾਂ ਉਹ ਸਾਰੀਆਂ ਚੀਜ਼ਾਂ ਅਕਸਰ ਆਪਾਂ ਵੱਡੇ ਵੱਡੇ ਸ਼ਬਦ ਸੁਣਦੇ ਰਹਿੰਦੇ ਆ, ਉਸ ਦੇ ਵਿੱਚ ਹੋਊਗੀ। ਐਕਸਨ ਨੇ ਕੱਲ੍ਹ ਇਹ ਅਨਾਊਂਸ ਕੀਤਾ ਵੀ ਉਹ ਇੱਕ ਇੰਡਸਟਰੀਅਲ ਗੈਸ ਜਾਇੰਟ ਲਿੰਡੇ ਜਿਹੜੇ ਆ, ਉਹਨਾਂ ਦੇ ਨਾਲ ਉਹਨਾਂ ਨੇ ਟੈਕਸਸ ਦੇ ਵਿੱਚ ਕਾਰਬਨ ਡਾਈਆਕਸਾਈਡ ਨੂੰ ਕੈਪਚਰ ਕਰਨ ਦੇ ਲਈ ਇੱਕ ਵੱਡੇ ਪਲਾਂਟ ਬਣਾਉਣ ਦੇ ਲਈ ਆਲਰੇਡੀ ਡੀਲ ਜਿਹੜੀ ਉਹ ਕਰ ਲਈ ਹੈਗੀ ਆ। ਇਸ ਤੋਂ ਇਲਾਵਾ ਇਹਨਾਂ ਨੇ ਫਰਟੀਲਾਈਜ਼ਰ ਮੇਕਰ ਸੀਐਫ ਇੰਡਸਟਰੀ ਤੇ ਹਨੀਵੈਲ, ਉਹਨਾਂ ਦੇ ਨਾਲ ਵੀ ਕੀਤੀ ਆ। ਮੀਡੀਅਮ ਟਰਮ ਦੇ ਵਿੱਚ ਐਕਸਨ ਕਹਿੰਦੇ ਆ ਵੀ $7 ਬਿਲੀਅਨ 2027 ਤੱਕ ਅਜਿਹੇ ਪ੍ਰੋਜੈਕਟਸ ਦੇ ਉੱਤੇ ਲਾਉਣ ਜਾ ਰਿਹਾ ਆ, ਤੇ $10 ਬਿਲੀਅਨ ਕਹਿੰਦੇ ਆ ਵੀ ਉਹ ਕੱਟ ਕਰੂਗਾ ਐਮਿਸ਼ਨਸ ਦੇ ਵਿੱਚੋਂ, ਜਿਹੜੇ ਉਹਦੇ ਆਪਣੇ ਆਪਰੇਸ਼ਨਸ ਨਾਲ ਦੇ ਨਾਲ ਚੱਲ ਰਹੇ ਹੈਗਾ। ਤੇ ਓਵਰਆਲ ਕਹਿੰਦੇ ਵੀ ਜੇ ਰਿਐਲਿਟੀ ਚੈੱਕ ਕਰੀਏ ਵੀ ਸਥਿਤੀ ਹੈ ਕੀ ਆ, ਓਵਰਆਲ ਜਿਹੜੀ ਇਨਵੈਸਟਮੈਂਟ ਆ, ਇਹ ਕਹਿੰਦੇ ਵੀ ਤੇਲ ਗੈਸ ਤੇ ਜਿਹੜੇ ਫਿਊਲ ਬਿਜ਼ਨਸਿਸ ਨੂੰ ਹੀ ਜਿਹੜੀ ਫਲੋ ਕਰੂਗੀ, ਤੇ 20 ਤੋਂ $25 ਬਿਲੀਅਨ ਇੱਕ ਕੈਪੀਟਲ ਸਪੈਂਡਿੰਗ ਐਵਰੀ ਈਅਰ 2027 ਤੱਕ ਇਹ ਕਰਨ ਜਾ ਰਹੇ ਹੈਗੇ ਆ। ਸੋ ਬਹੁਤ ਸਾਰੇ ਸਾਇੰਸਦਾਨਾਂ ਨੇ ਜਿਹੜੇ ਫੋਸਲ ਫਿਊਲ ਪ੍ਰੋਡਕਸ਼ਨ ਆ, ਤੇਲ ਕੱਢਣ ਨੂੰ ਲੈ ਕੇ ਬਹੁਤ ਵਾਰੀ ਚੇਤਾਵਨੀ ਦਿੱਤੀ। ਆਪਾਂ ਕਲਾਈਮੇਟ ਚੇਂਜ, ਸਵੀਅਰ ਵੈਦਰ ਪੈਟਰਨਸ, ਉਹ ਸਾਰੀਆਂ ਚੀਜ਼ਾਂ ਦੇਖ ਰਹੇ ਆ। ਐਕਸਨ ਇਹੀ ਕੁਛ ਜਿਹੜਾ ਉਹ ਕਰਦਾ ਆ, ਪਰ ਇਹ ਮਨ ਦੇ ਵਿੱਚ ਧਾਰ ਰਹੇ ਆ। ਜਿੱਦਾਂ ਹੁਣ ਇਲੈਕਟ੍ਰਿਕ ਗੱਡੀਆਂ ਦੇ ਵਿੱਚ ਬਿਲੀਅਨਸ ਆਫ ਡਾਲਰ ਇਨਵੈਸਟਮੈਂਟ ਅੱਜ ਤੋਂ ਕਈ ਸਾਲ ਪਹਿਲਾਂ ਹੋਣੀ ਸ਼ੁਰੂ ਹੋ ਗਈ ਸੀਗੀ। ਸੋ ਲੋਕਾਂ ਨੂੰ ਪਤਾ ਸੀਗਾ ਵੀ ਇਹ ਇੱਕ ਮਾਰਕੀਟ ਬਹੁਤ ਵੱਡੀ ਜਿਹੜੀ ਉਹ ਬਣਨ ਵਾਲੀ ਆ। ਇਸੇ ਤਰੀਕੇ ਦੇ ਨਾਲ ਹੁਣ ਕਲਾਈਮੇਟ ਫਰੈਂਡਲੀ ਪ੍ਰੋਜੈਕਟਸ ਦੇ ਵਿੱਚ ਮਲਟੀ ਬਿਲੀਅਨ ਡਾਲਰ ਜਿਹੜੇ ਆ ਉਹ ਇਨਵੈਸਟ ਹੋ ਰਹੇ ਆ। ਸੋ ਇੱਕ ਬਹੁਤ ਵੱਡੀ ਜਿਹੜੀ ਮਾਰਕੀਟ ਆ ਉਹ ਤਿਆਰ ਹੋਣ ਜਾ ਰਹੀ ਆ। ਐਕਸਨ ਦਾ ਜਿਹੜਾ ਇਹ ਚੀਫ ਆ ਡੈਨ ਅਮਨੈਮ, ਜਿਹੜੇ ਆ ਐਮਐਨ ਸੌਰੀ, ਉਹ ਕਹਿੰਦੇ ਆ ਵੀ ਉਹ ਸੋਚਦੇ ਨੇ ਵੀ $6 ਟ੍ਰਿਲੀਅਨ ਦੀ ਘੱਟੋ ਘੱਟ ਇਹ ਜਿਹੜੀ ਇੰਡਸਟਰੀ 2050 ਤੱਕ ਇਹ ਬਣ ਜਾਊਗੀ। ਸੋ ਸਾਰੇ ਜਾਣੇ ਹੰਡਰਡਸ ਆਫ ਬਿਲੀਅਨਸ ਆਫ ਡਾਲਰ ਇਸ ਦੇ ਵਿੱਚ ਆਲਰੇਡੀ ਇਨਵੈਸਟ ਕਰ ਰਹੇ ਆ, ਤੇ ਡਬਲ ਡਿਜਿਟ ਪਰਸੈਂਟ ਰਿਟਰਨਸ ਜਿਹੜੇ ਆ ਉਹ ਸੋਚ ਰਹੇ ਆ ਆਇਲ ਤੇ ਗੈਸ ਕੰਪਨੀ ਦੇ ਨਾਲੋਂ ਵੀ, ਵੀ ਇਹ ਜਿਹੜੀ ਕਲਾਈਮੇਟ ਫਰੈਂਡਲੀ ਪ੍ਰੋਜੈਕਟਸ ਦੇ ਵਿੱਚ ਆ ਸਕਦੇ ਆ। ਸੋ ਜਿੰਨੇ ਵੀ ਜਾਣੇ ਦੇਖੋ, ਆਪਾਂ ਵੀ ਤੁਹਾਨੂੰ ਇਹ ਖਬਰਾਂ ਦੱਸਣ ਦਾ ਮਕਸਦ ਇਹੀ ਹੁੰਦਾ ਆ। ਇੰਡਸਟਰੀਜ਼ ਚੇਂਜ ਹੁੰਦੀਆਂ ਰਹਿੰਦੀਆਂ ਆ, ਰਿਐਲਿਟੀਜ਼ ਕੁਛ ਹੋਰ ਹੁੰਦੀਆਂ ਆ। ਸੋ ਇਸੇ ਲਈ ਕਹਿੰਦੇ ਆ ਫੋਲੋ ਦਾ ਮਨੀ। ਜਿਹੜੇ ਵੱਡੀਆਂ ਕੰਪਨੀਆਂ ਜਾਂ ਅਮੀਰ ਲੋਕ ਕਿੱਧਰ ਨੂੰ ਇਨਵੈਸਟਮੈਂਟਾਂ ਜਿਹੜੀਆਂ ਉਹ ਕਰ ਰਹੇ ਆ, ਉਹ ਆਪਾਂ ਨੂੰ ਆਉਣ ਵਾਲੀ ਨਵੀਂ ਜਨਰੇਸ਼ਨ ਜਾਂ ਨਵੀਂ ਟੈਕਨੋਲੋਜੀ ਦੇ ਬਾਰੇ ਦੱਸਦੀਆਂ। ਜਿੱਦਾਂ ਹੁਣ ਆਪਾਂ ਨੂੰ ਦਿਸ ਰਿਹਾ ਆ, ਜਿੱਦਾਂ ਮਾਈਕਰੋਸਾਫਟ ਨੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਵਿੱਚ ਬਿਲੀਅਨਸ ਆਫ ਡਾਲਰ ਇਨਵੈਸਟ ਕੀਤੇ ਆ। ਬਹੁਤ ਸਾਰੀਆਂ ਕੰਪਨੀਆਂ ਆਲਰੇਡੀ ਜਿਹੜੇ ਚੈਟ ਜੀਪੀਟੀ ਤੇ ਇਦਾਂ ਦੀਆਂ ਚੀਜ਼ਾਂ ਦੇ ਵੱਲ ਨੂੰ ਵੱਧ ਰਹੇ ਹੈਗੇ ਆ। ਸੋ ਦੈਟ ਇਜ਼ ਅ ਨਿਊ ਅਪਕਮਿੰਗ ਜਿਹੜਾ ਖੇਤਰ ਆ, ਉਹ ਸੈਕਟਰ ਇੱਕ ਨਵਾਂ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ, ਇਕੋ ਫਰੈਂਡਲੀ ਪ੍ਰੋਜੈਕਟਸ ਦਾ, ਇਹ ਆ ਰਿਹਾ ਆ। ਹੁਣ ਜਿਹੜੇ ਨਿਆਣੇ ਪੜ੍ਹਦੇ ਵੀ ਆ, ਉਹ ਵੀ ਧਿਆਨ ਦੇਣ ਵੀ ਤੁਸੀਂ ਆਉਣ ਵਾਲੇ ਸਮੇਂ 'ਚ ਪੜ੍ਹਾਈਆਂ ਕਿਹੜੇ ਖੇਤਰ ਦੇ ਵਿੱਚ ਕਰਨੀਆਂ ਆ, ਜਿਹਦੇ ਵਿੱਚ ਤੁਹਾਡਾ ਫਿਊਚਰ ਵੀ ਜਿਹੜਾ ਨਾਲ ਦੇ ਨਾਲ ਸਿਕਿਉਰ ਹੋਵੇ। ਜੀ ਬਿਲਕੁਲ। ਅਗਲੀ ਖਬਰ ਵੱਲ ਚਲੀਏ ਤੇ ਆਪਾਂ ਲੇ-ਆਫ ਦੀ ਗੱਲਬਾਤ ਕਰਦੇ ਸੀ। ਲੇ-ਆਫ ਵਰਕਰਸ ਦੀ ਜਿਹੜੀ ਕੰਡੀਸ਼ਨ ਆ, ਉਹ ਬਾਹਲੀ ਗੁੱਡ ਨਹੀਂ ਹੈ। ਈਵਨ ਵੱਡੀਆਂ ਕੰਪਨੀਆਂ ਨੇ
ਜਿਨ੍ਹਾਂ ਦੇ ਨਾਮ ਹੈ ਪਿਛਲੀ ਖਬਰ ਦੇ ਵਿੱਚ ਲਏ ਸੀ। ਕਹਿੰਦੇ ਭਈ ਜੋ ਲੋਕ ਘਰ ਦੇ ਵਿੱਚ ਮੈਡੀਕਲ ਲੀਵ ਦੇ ਉੱਤੇ ਸੀ ਜਾਂ ਮੈਟਰਨਿਟੀ ਲੀਵ ਦੇ ਉੱਤੇ ਸੀ, ਉਹਨਾਂ ਨੂੰ ਵੀ ਜਿਹੜੀ ਆ ਈਮੇਲ ਕਰਕੇ ਲੇ ਆਫ ਕਰ ਦਿੱਤਾ ਗਿਆ। ਫੇਸਬੁੱਕ ਤੋਂ ਹੀ ਇੱਦਾਂ ਹੀ ਜਿਹੜੀ ਫੇਸਬੁੱਕ ਦੀ ਪੇਰੈਂਟ ਕੰਪਨੀ ਮੈਟਾ ਆ, ਉਹਦੇ ਸੰਬੰਧ ਦੇ ਵਿੱਚ ਅੱਜ NPR ਨੇ ਇੱਕ ਕਾਫੀ ਵੱਡੀ ਜਿਹੜੀ ਰਿਪੋਰਟ ਛਾਪੀ ਹੈਗੀ ਆ, 11,000 ਬੰਦਿਆਂ ਨੂੰ ਲੇ ਆਫ ਕੀਤਾ ਗਿਆ ਤੇ 13% ਜੋ ਇਹ ਕੰਪਨੀ ਦੀ ਵਰਕਫੋਰਸ ਸੀਗੀ। ਉਹਦੇ ਵਿੱਚ ਕਹਿੰਦੇ ਭਈ ਇੱਕ ਪਰਸਨ ਦਾ ਨਾਮ ਉਹਨੇ ਦੱਸਿਆ ਵੀ ਕਿਸ ਤਰ੍ਹਾਂ ਉਹਦੀ ਸਰਜਰੀ ਹੋਈ ਸੀ ਤੇ ਘਰ ਹੀ ਸੀ, ਤੇ ਉਹਨੂੰ ਜਿਹੜੀ ਆ ਘਰ ਹੀ ਜਿਹੜੀ ਈਮੇਲ ਆ ਗਈ ਤੇ ਉਸ ਨੂੰ ਜਿਹੜਾ ਆ ਆਪਣਾ ਜੋ ਕੰਪਨੀ ਦਾ ਉਹਦਾ ਐਕਸੈਸ ਸੀ ਉਸ ਨੂੰ ਲੋਕਡਾਊਨ ਕਰ ਦਿੱਤਾ ਗਿਆ। ਜੀ। ਇਸੇ ਤਰ੍ਹਾਂ ਹੋਰ ਵੀ ਕਈਆਂ ਦੀ ਆ ਰਹੀ, ਕਿਸੇ ਦੇ ਬੇਬੀ ਹੋਣਾ ਸੀ, ਕਿਸੇ ਦੇ ਕੁਛ ਕਿਸੇ ਦੇ ਫਿਊਨਰਲ ਸੀ। ਸੋ ਕਿਸੇ ਤਰ੍ਹਾਂ ਦੀ ਵੀ ਜਿਹੜਾ ਆਪਾਂ ਜਿਹੜੇ ਸੋਸ਼ਲੀ ਜਿਹੜੇ ਸਾਡੇ ਐਥਿਕਸ ਆ ਉਹਨਾਂ ਨੂੰ ਇੱਕ ਸਾਈਡ ਤੇ ਰੱਖ ਕੇ ਕੰਪਨੀ ਨੇ ਬਸ ਈਮੇਲ ਜਿਹੜੀਆਂ ਆ ਉਹ ਕਰ ਦਿੱਤੀਆਂ ਹੈਗੀਆਂ। ਈਵਨ ਤੋਂ NPR ਦੇ ਮੁਤਾਬਕ ਕਹਿੰਦੇ ਭਈ ਇਹ ਲੀਗਲ ਆ, ਜੇ ਤੁਸੀਂ ਲੀਵ ਦੇ ਉੱਤੇ ਹੈਗੇ ਤੁਹਾਨੂੰ ਲੇ ਆਫ ਕੀਤਾ ਜਾ ਸਕਦਾ ਆ, ਪਰ ਸਟਿਲ ਕੁਛ ਨਾ ਕੁਛ ਤਾਂ ਹੁੰਦਾ। ਕਈ ਬੰਦਿਆਂ ਨੇ 15-15 ਸਾਲ ਕੰਮ ਕੀਤਾ ਹੋਵੇ ਤੇ ਉਹਨਾਂ ਨੂੰ ਜਿਹੜਾ ਆ ਇੱਕ ਈਮੇਲ ਦੇ ਨਾਲ ਹੀ ਜਿਹੜਾ ਨੋਟਿਸ ਤੁਸੀਂ ਭੇਜ ਦਿਓ। ਪਰ ਇੱਕ ਗੁੱਡ ਇਹਦੇ 'ਚ ਹੈ, ਕਹਿੰਦੇ ਵੀ ਸਾਰਿਆਂ ਨੂੰ ਥੋੜ੍ਹੇ ਬਹੁਤੇ ਜਿਹੜੇ ਪੈਕੇਜ ਆ ਉਹ ਟੈਕ ਕੰਪਨੀਆਂ ਨੇ ਜ਼ਰੂਰ ਦਿੱਤੇ ਹੈਗੇ ਆ। ਕਈਆਂ ਨੂੰ 6-6 ਮਹੀਨੇ ਦੀ ਜਿਹੜੀ ਹੈਲਥ ਇੰਸ਼ੋਰੈਂਸ ਕਵਰੇਜ ਵੀ ਜਿਹੜੀ ਦਿੱਤੀ ਹੈਗੀ ਆ। ਪਰ ਬਹੁਤ ਸਾਰੇ ਜਿਹੜੇ ਇੰਪਲਾਈਜ਼ ਆ ਉਹ ਇਹ ਸੋਚ ਰਹੇ ਆ ਵੀ ਸਾਨੂੰ ਇੱਕ ਤਰ੍ਹਾਂ ਦੇ ਨਾਲ ਡੰਪ ਕਰ ਦਿੱਤਾ ਗਿਆ ਐਂਡ ਦੈਨ ਗੋਸਟਡ ਵੀ ਡੰਪ ਕਰਕੇ ਤੇ ਸਾਨੂੰ ਇੱਕ ਤਰ੍ਹਾਂ ਨਾਲ ਭੂਤੇ ਬਣਾਤਾ, ਕਿਉਂਕਿ ਆਪਾਂ ਵੀ ਐਕਸੈਸ ਹੀ ਨਹੀਂ ਕਰ ਸਕਦੇ। ਤੁਸੀਂ ਸਿਚੁਏਸ਼ਨ ਇਹ ਹੋਈ ਇੱਕ EMPLOYEE ਦੇ ਮੁਤਾਬਕ, ਉਹ ਕਹਿੰਦਾ ਵੀ ਮੈਂ ਜਿਹੜੇ ਮੇਰੇ ਨਾਲ ਦੇ ਸਾਥੀ ਸੀ ਇੰਨੇ ਸਾਲਾਂ ਤੋਂ ਕੰਮ ਕਰਦਾ ਸੀ, ਉਹਨਾਂ ਨੂੰ ਵੀ ਜਿੱਦਾਂ ਕਿਸੇ ਨੂੰ ਕੰਟੈਕਟ ਨਹੀਂ ਕਰ ਸਕਿਆ, ਕਿਉਂਕਿ ਮੋਸਟਲੀ ਕੀ ਹੁੰਦਾ ਜਿਹੜੇ EMPLOYEES ਹੁੰਦੇ ਆ ਉਹ ਆਪਣੀ EMPLOYEES ਦੀ ਜਿਹੜੀ ਈਮੇਲ ਹੁੰਦੀ ਕੰਪਨੀ ਦੀ ਉਹਦੇ ਰਾਹੀਂ ਇੱਕ ਦੂਜੇ ਨੂੰ ਕੰਟੈਕਟ ਕਰਦੇ ਆ, ਉਹਨਾਂ ਦੇ ਟੀਮ ਦੇ ਵਿੱਚ ਹੁੰਦੇ ਆ। ਸੋ ਇਸ ਕਰਕੇ ਉਹ ਆਪਣੇ ਆਪ ਨੂੰ ਗੋਸਟਡ ਜਿੱਦਾਂ ਭੂਤ ਕਹਿ ਸਕਦੇ ਆ ਵੀ ਇੱਕ ਤਰ੍ਹਾਂ ਦੇ ਨਾਲ ਇਗਨੋਰ ਕੀਤੇ ਹੋਏ ਸਮਝ ਰਹੇ ਹੈਗੇ ਆ। ਸੋ ਜਿਹੜੇ ਪੇਰੈਂਟਸ ਹੈਗੇ ਆ ਉਹ ਕਈਆਂ ਦੇ ਛੋਟੇ-ਛੋਟੇ ਬੱਚੇ ਸੀ, ਉਹਨਾਂ ਨੂੰ ਵੀ ਜਿਹੜਾ ਆ ਲੇ ਆਫ ਕਰ ਦਿੱਤਾ ਗਿਆ। ਜੀ, ਬਿਲਕੁਲ। ਅਗਲੀ ਜਿਹੜੀ ਸਜੈਸ਼ਨ ਦੀ ਗੱਲ ਕਰਦੇ ਜਾਈਏ, ਪੇਰੋਲਸ, ਪ੍ਰਾਈਵੇਟ ਪੇਰੋਲਸ ਦੀ ਜੇ ਆਪਾਂ ਗੱਲ ਕਰੀਏ, ਜਿਹਨੇ ਕਿਆਸਰਾਈਆਂ ਸੀਗੀਆਂ ਪ੍ਰਾਈਵੇਟ ਖੇਤਰ ਦੇ ਵਿੱਚ ਜੌਬ ਗਰੋਥ ਦੀਆਂ, ਉਹ ਕਹਿੰਦੇ ਵੀ ਕਿਆਸਰਾਈਆਂ ਟੁੱਟੀਆਂ ਨੇ। ਜਿੰਨੀਆਂ ਉਮੀਦਾਂ ਸੀ ਉਸ ਤੋਂ ਕਾਫੀ ਘੱਟ ਛੋਟਾ ਨੰਬਰ ਜਿਹੜਾ ਉਹ ਸਾਹਮਣੇ ਆਇਆ ਆ। ਫਰਵਰੀ ਮਹੀਨੇ ਦੇ ਵਿੱਚ 2,61,000 ਪ੍ਰਾਈਵੇਟ ਜੌਬ ਜਿਹੜੀ ਉਹ ਆਈ ਸੀ, ਤੇ ਮਾਰਚ ਮਹੀਨੇ ਦੇ ਵਿੱਚ ਇਹ ਮਹਿਜ 1,45,000 ਜੌਬ ਹੀ ਜਿਹੜੀ ਆ ਉਹ ਕ੍ਰੀਏਟ ਕੀਤੀ ਗਈ ਆ। ਕਿਆਸਰਾਈਆਂ ਸੀਗੀਆਂ ਵੀ 2,10,000 ਘੱਟੋ ਘੱਟ ਜੌਬ ਹੋਊਗੀ। ਫਾਈਨੈਂਸ਼ੀਅਲ ਐਕਟੀਵਿਟੀ SVB ਆਪਾਂ ਦੇਖਿਆ, ਸਿਗਨੇਚਰ ਬੈਂਕ ਦੇਖਿਆ, ਫਸਟ ਰਿਪਬਲਿਕ ਦਾ ਆਪਾਂ ਦੇਖਿਆ ਕਿੱਦਾਂ ਜਿਹੜਾ ਉਹ ਚੱਲ ਰਿਹਾ ਸੀਗਾ। 51,000 ਜੌਬਸ ਜਿਹੜੀਆਂ ਫਾਈਨੈਂਸ਼ੀਅਲ ਰਿਲੇਟਡ ਕੰਪਨੀਜ਼ ਦੇ ਵਿੱਚੋਂ ਉਹ ਲੂਜ਼ ਹੋਈਆਂ ਆ। ਪ੍ਰੋਫੈਸ਼ਨਲ ਤੇ ਬਿਜ਼ਨਸ ਸਰਵਿਸਿਜ਼ ਉਹ 46,000 ਜਿਹੜੀਆਂ ਉਹਨਾਂ ਨੇ ਲੂਜ਼ ਕੀਤੀਆਂ। ਕੱਲ੍ਹ ਹੀ ਆਪਾਂ ਦੱਸ ਰਹੇ ਸੀਗੇ ਵੀ ਕਿਸ ਤਰੀਕੇ ਦੇ ਨਾਲ ਪਹਿਲੀ ਵਾਰੀ 10 ਮਿਲੀਅਨ ਤੋਂ ਥੱਲੇ ਆਂਕੜਾ ਪਹੁੰਚਿਆ ਆ ਅਵੇਲੇਬਲ ਜੌਬ ਓਪਨਿੰਗਸ ਦਾ। ਪਰ ਕਹਿੰਦੇ ਵੀ ਜਿਹੜੇ ਪ੍ਰੀ ਪੈਂਡੈਮਿਕ ਲੈਵਲ ਦੇ ਉੱਤੇ ਦੇਖਿਆ ਜਾਵੇ, ਹੌਸਪਿਟੈਲਿਟੀ ਦੇ ਖੇਤਰ ਦੇ ਵਿੱਚ, ਅਹਿਮ ਜਿਹੜੀਆਂ ਸਰਵਿਸਿਜ਼ ਦੇ ਵਿੱਚ, ਸਰਕਾਰ ਦੀਆਂ ਜਿਹੜੀਆਂ ਜੌਬਸ ਦੇ ਵਿੱਚ ਮਿਲੀਅਨ ਜੌਬਸ ਜਿਹੜੀਆਂ ਉਹ ਅਜੇ ਵੀ ਘੱਟ ਹੈਗੀਆਂ, ਤੇ ਉੱਥੇ ਓਪਨਿੰਗਸ ਜਾਂ ਓਨੇ ਲੋਕ ਦੁਬਾਰਾ ਕੰਮ ਨਹੀਂ ਕਰ ਰਹੇ। ਸਭ ਤੋਂ ਵੱਧ ਜਿਹੜੇ ਲੈਜਰ ਤੇ ਹੌਸਪਿਟੈਲਿਟੀ ਨੇ ਉੱਦਾਂ ਇਸ ਵਾਰ 98,000 ਜੌਬਸ ਜਿਹੜੀਆਂ ਉਹ ਐਡ ਕੀਤੀਆਂ ਆ। ਕੰਸਟਰਕਸ਼ਨ ਦੀਆਂ ਜੌਬਸ ਫਿਰ ਥੋੜ੍ਹੀਆਂ ਜਿਹੀਆਂ ਵਧੀਆਂ, 53,000 ਜੌਬਸ ਜਿਹੜੀਆਂ ਇਸ ਟਾਈਮ ਹੈਗੀਆਂ ਆ। ਪਰ ਜਿਸ ਹਿਸਾਬ ਦੇ ਨਾਲ ਪਹਿਲਾਂ ਫੱਟੇ ਲੱਗੇ ਹੁੰਦੇ ਸੀ ਹਰਜੋਤ ਸਿੰਘ ਜੀ ਨਾਓ ਹਾਇਰਿੰਗ ਦੇ, ਉਹ ਹੌਲੀ-ਹੌਲੀ ਗਾਇਬ ਹੋਣੇ ਜਿਹੜੇ ਉਹ ਸ਼ੁਰੂ ਹੋ ਰਹੇ ਨੇ। ਇਵੈਂਚੁਅਲੀ ਲੱਗਦਾ ਆ ਵੀ ਜਿਹੜੀ ਇਹ ਜੌਬ ਮਾਰਕੀਟ ਆ ਜਿਹੜੀ ਰੈੱਡ ਹੌਟ ਚੱਲ ਰਹੀ ਸੀ, ਜਿਸ ਨੂੰ ਫੈਡ ਚਾਹੁੰਦਾ ਸੀਗਾ ਵੀ ਅਸੀਂ ਸਲੋ ਡਾਊਨ ਕਰੀਏ ਤਾਂ ਜੋ ਇਨਫਲੇਸ਼ਨ ਦੇ ਉੱਤੇ ਕਾਬੂ ਆਵੇ, ਉਹ ਹੌਲੀ-ਹੌਲੀ ਲਗਾਤਾਰ ਜਿਹੜੀ ਆ ਡਿਕਲਾਈਨ ਦੇ ਵੱਲ ਨੂੰ ਇਸ ਲਈ ਐਕਸਲਰੇਟ ਜਿੱਦਾਂ ਕਹਿ ਰਹੇ ਆ ਵੀ ਉਹ ਹੋ ਰਹੀ ਆ। ਘੱਟ ਜਿਹੜੀਆਂ ਜੌਬਸ ਆ ਹੁਣ ਐਵਰੀ ਮੰਥ ਆ ਰਹੀਆਂ ਆ। ਪਹਿਲੋਂ ਇਹ ਵੀ ਸੀਗਾ ਹਰਜੋਤ ਸਿੰਘ ਜੀ ਵੀ ਪਿਛਲੇ ਕੁਛ ਮਹੀਨਿਆਂ ਦੇ ਵਿੱਚ, ਪਿਛਲੇ ਸਾਲ ਦੇ ਵਿੱਚ ਲੋਕਾਂ ਨੇ ਜੌਬਸ ਛੱਡੀਆਂ ਵੀ ਇਸ ਕਰਕੇ ਵੀ ਬਹੁਤ ਵੀ ਮੈਨੂੰ ਦੂਜੇ ਥਾਂ ਦੇ ਉੱਤੇ ਬੈਟਰ ਪੇ, ਬੈਟਰ ਜਿਹੜੀਆਂ ਕੰਡੀਸ਼ਨਸ ਦੇ ਵਿੱਚ ਕੰਮ ਮਿਲ ਰਿਹਾ ਆ।
ਪਰ ਹੁਣ ਜਿਸ ਹਿਸਾਬ ਦੇ ਨਾਲ ਲੇ-ਆਫਸ ਦਾ ਵੀ ਦੌਰ ਨਾਲ-ਨਾਲ ਚੱਲ ਰਿਹਾ, ਲੋਕ ਟਿਕੇ ਨੇ, ਜੋਬ ਛੱਡ ਕੇ ਨਵੀਆਂ ਜਿਹੜੀਆਂ ਉਹ ਲੱਭਣ ਵੱਲ ਨੂੰ ਰੁਝਾਨ ਜਿਹੜਾ ਹੁਣ ਉਹਨਾਂ ਦਾ ਘਟਿਆ ਹੈਗਾ ਆ। ਹੁਣ ਤਾਂ ਇੱਦਾਂ ਆ ਸਥਿਤੀ ਜਿਹੜੀ ਹਰਜੋਤ ਸਿੰਘ ਜੀ ਜੋਬ ਮਾਰਕੀਟ ਦੀ ਕਈ ਥਾਵਾਂ ਦੇ ਉੱਤੇ ਵੀ ਭਾਈ ਕਈ ਤਾਂ ਰੋਟੀ ਫੁਲਕੇ ਦੇ ਉੱਤੇ ਹੀ ਕਰ ਰਹੇ ਆ। ਆਪਣੇ ਬਹੁਤ ਸਾਰੇ ਜਿਹੜੇ ਲੋਕ ਆ ਉਹ ਆਏ ਨੇ, ਇਹਦੇ ਵਿੱਚ ਕੋਈ ਦੋਰਾਵਾ ਨਹੀਂ ਆ ਤੇ ਉਹ ਹੁਣ ਕਹਿੰਦੇ ਆ ਵੀ ਭਾਈ ਕਈ ਜਾਣਿਆਂ ਨੂੰ ਤਾਂ ਬਹੁਤ ਘੱਟ ਜਿਹੜੀ ਇਨਕਮ ਆ ਤੇ ਜਾਂ ਫਿਰ ਕਈ ਜਾਣਿਆਂ ਦਾ ਤਾਂ ਇੱਦਾਂ ਵੀ ਭਾਈ ਹੁਣ ਸਾਡਾ ਰੋਟੀ ਫੁਲਕਾ ਤਾਂ ਜਿਹੜਾ ਤੁਰੇ ਉਸ ਹਿਸਾਬ ਦੇ ਨਾਲ ਜਿਹੜਾ ਉਹ ਕੰਮ ਚੱਲੇ। ਸੋ ਇਵੈਂਚੁਅਲੀ ਇਕੋਨਮੀ ਜਿਹੜੀ ਆ ਉਹ ਲੱਗਦਾ ਆ ਹਰਜੋਤ ਸਿੰਘ ਜੀ ਸਲੋ ਡਾਊਨ ਵੱਲ ਨੂੰ ਜਿਹੜੀ ਉਹ ਜਾ ਰਹੀ ਹੈਗੀ ਆ। ਬਹੁਤ ਜ਼ਿਆਦਾ ਜੇ ਸਲੋ ਡਾਊਨ ਦੀ ਗੱਲ ਕਰਦੇ ਜਾਈਏ, ਆਪਾਂ ਜਦੋਂ ਤੋਂ ਹੀ ਪਿਛਲੇ ਕਈ ਸਾਲਾਂ ਤੋਂ ਆਪਾਂ ਦੇਖਦੇ ਹਾਂ ਵੀ ਰੌਲਾ ਪੈ ਰਿਹਾ, ਖਾਸ ਕਰਕੇ ਡੈਮੋਕ੍ਰੇਟਸ ਨੇ ਤਾਂ ਇਹ ਪਾਇਆ ਵੀ ਮਿਨੀਮਮ ਵੇਜ ਪਿਕ ਕਰੋ, ਉੱਪਰ ਜਾਓ ਮਿਨੀਮਮ ਵੇਜ, ਇਹਦੇ ਨਾਲ ਇੰਪਰੂਵਮੈਂਟ ਹੋਊਗੀ। ਪਰ ਜਿਸ ਹਿਸਾਬ ਦੇ ਨਾਲ ਇਨਫਲੇਸ਼ਨ ਵਧੀ ਆ ਤੇ ਲੋਕਾਂ ਦੀ ਜਿਹੜੀ ਆ ਉਹਨਾਂ ਲਈ ਜਿਹੜਾ ਜੀਣਾ ਆ ਉਹ ਬਹੁਤ ਔਖਾ ਬਣਿਆ ਹੋਇਆ ਹੈ, ਆਪਾਂ ਸਾਰਿਆਂ ਨੂੰ ਪਤਾ ਹੈਗਾ। ਹੁਣ ਉਹ ਜਿਹੜੀਆਂ ਕੰਪਨੀਆਂ ਜਿਨ੍ਹਾਂ ਦੇ ਵਿੱਚ ਮਿਨੀਮਮ ਵੇਜ ਨੂੰ ਇਨਕਰੀਜ਼ ਕੀਤਾ ਗਿਆ ਸੀ, ਮੋਸਟਲੀ ਜਿਹੜੀਆਂ ਲੋ ਪੇਇੰਗ ਜੌਬ, ਕੋਈ ਰੀਟੇਲ ਇੰਡਸਟਰੀ ਦੇ ਵਿੱਚ, ਸਰਵਿਸ ਇੰਡਸਟਰੀ ਦੇ ਵਿੱਚ, ਆਫਿਸ ਟਾਈਪ, ਫਾਰਮਿੰਗ 'ਚ, ਹੁਣ ਉਹਨਾਂ ਦੇ ਉੱਤੇ ਜਿਹੜਾ ਆ ਟੋਟਲੀ ਚੇਂਜ ਹੋਣ ਜਾ ਰਹੀ ਆ। ਐਗਜ਼ਾਮਪਲ ਤੁਹਾਨੂੰ ਵਾਲਮਾਰਟ ਦੀ ਦਿੰਦਾ। ਮੋਸਟਲੀ ਮੇਰਾ ਖੁਦ ਦਾ ਇਹ ਹੁੰਦਾ ਵੀ ਜਦੋਂ ਵੀ ਮੈਂ ਕਿਤੇ ਵਾਲਮਾਰਟ ਜਾਂ ਹੋਮ ਡੀਪੂ ਜਾਂਦਾ, ਆਪਾਂ ਲਾਈਨ 'ਚ ਲੱਗੀਦਾ। ਉੱਥੇ ਆਟੋਮੇਸ਼ਨ ਬਹੁਤ ਆ ਵੀ ਜੀ ਤੁਸੀਂ ਸੈਲਫ ਚੈੱਕ ਕਰ ਲਓ। ਤੇ ਕਈ ਵਾਰੀ ਉਹ EMPLOYEEਆਂ ਨਾਲ ਵੀ ਮੈਂ ਫਿਰ ਗੱਲਬਾਤ ਕਰਦਾ ਵੀ ਭਈ ਆ ਜਿਹੜੀ ਤੁਸੀਂ ਸੈਲਫ ਚੈੱਕ ਕੱਲ੍ਹ ਨੂੰ ਹੱਥ ਦਿੰਦੇ ਆ, ਇਹ ਤੁਹਾਡੀ ਜੌਬ ਚਲੇ ਜਾਣੀ ਹੈਗੀ ਆ। ਤੇ ਉਹ ਫਿਰ ਇੱਕ ਤਰ੍ਹਾਂ ਦੇ ਨਾਲ ਕਈ ਤਾਂ ਹੱਸ ਪੈਂਦੇ ਆ, ਕਈ ਫਿਰ ਉਹ ਆਪਣੇ ਆਪ ਨੂੰ ਥੋੜ੍ਹਾ ਲਾਚਾਰ ਜਿਹਾ ਫੀਲ ਕਰਦੇ ਆ ਵੀ ਹਾਂ ਗੱਲ ਤਾਂ ਸਹੀ ਆ। ਉਸ ਦੇ ਸੰਬੰਧ ਦੇ ਵਿੱਚ ਅੱਜ ਵਾਲਮਾਰਟ ਨੇ ਅਨਾਊਂਸ ਕਰਤਾ ਵੀ 65% ਜਿਹੜੇ ਉਹਨਾਂ ਦੇ ਸਟੋਰ ਆ ਉਹਦੇ ਵਿੱਚ ਆਟੋਮੇਟਡ ਸਪਲਾਈ ਬਾਈ 2026 ਨੂੰ ਹੋਊਗੀ। ਸੋ 2026 ਸੰਨ ਤੱਕ 65% ਦੇ ਕਰੀਬ ਜੋ ਵਾਲਮਾਰਟ ਦੇ ਸਟੋਰਸ ਆ ਉਹਨਾਂ ਦੇ ਵਿੱਚ ਮੈਜੋਰਿਟੀ ਦਾ ਜਿਹੜਾ ਕੰਮ ਆ ਉਹ ਆਟੋਮੇਟਡ ਹੋਊਗਾ। ਆਟੋਮੇਟਡ ਕਹਿਣ ਦਾ ਮਤਲਬ ਇਹੀ ਆ ਵੀ ਜਿਹੜਾ ਸੈਲਫ ਚੈੱਕ ਇਨ ਆਪਾਂ ਦੇਖਦੇ ਸੀ 10-10 ਕਾਊਂਟਰ ਹੁੰਦੇ ਆ, ਹੁਣ ਅੱਜ ਕੱਲ੍ਹ ਨਹੀਂ 2 ਕੇ ਖੋਲੇ ਹੁੰਦੇ ਆ ਤੇ ਹੋ ਸਕਦਾ ਉਹ 2 ਵੀ ਆਉਣ ਵਾਲੇ ਸਮੇਂ ਦੇ ਵਿੱਚ ਬੰਦ ਹੋ ਜਾਣ। ਵਾਲਮਾਰਟ ਨੇ ਬਿਲੀਅਨਸ ਆਫ ਡਾਲਰ ਜਿਹੜਾ ਆ ਆਟੋਮੇਟਡ ਫੈਸਿਲਿਟੀਜ਼ ਸੈਟਅਪ ਕਰਨ ਦੇ ਉੱਤੇ ਲਾਇਆ ਹੈਗਾ ਆ। ਸੋ ਪਰ ਦੂਸਰੇ ਪਾਸੇ ਉਹ ਇਹ ਨਹੀਂ ਦੱਸ ਰਿਹਾ ਵੀ ਕਿੰਨੀ ਕੁ ਵੱਡੀ ਗਿਣਤੀ ਦੇ ਵਿੱਚ ਉਹ ਲੇ ਆਫ ਕਰਨਗੇ ਆਉਣ ਵਾਲੇ ਸਮੇਂ 'ਚ, ਕਿਉਂਕਿ ਜੇ ਸਾਰਾ ਕੁਛ ਹੀ ਆਟੋਮੇਟਡ ਹੋਇਆ ਤੇ ਨੈਚੁਰਲੀ EMPLOYEEਆਂ ਦਾ ਜਿਹੜਾ ਆ ਉਹਨਾਂ ਨੂੰ ਕੱਟ ਕਰਨਾ ਹੀ ਪਊਗਾ। ਉਹ ਕਹਿੰਦੇ ਵੀ ਸਾਨੂੰ 20% ਜਿਹੜਾ ਫਾਇਦਾ ਹੋਊਗਾ। ਪਰ ਦੁਨੀਆ ਦਾ ਸਭ ਤੋਂ ਵੱਡਾ ਜਿਹੜਾ ਲਾਰਜੈਸਟ ਰੀਟੇਲਰ ਹੈਗਾ ਆ ਤੇ ਸਭ ਤੋਂ ਵੱਡਾ EMPLOYER ਆ ਪ੍ਰਾਈਵੇਟ ਸੈਕਟਰ ਦੇ ਵਿੱਚ, 17 ਲੱਖ ਲੋਕ ਕੰਮ ਕਰਦੇ ਆ ਵਾਲਮਾਰਟ ਦੇ ਵਿੱਚ। ਇਹ ਕਲੀਅਰ ਨਹੀਂ ਹੈਗਾ ਵੀ ਕਦੋਂ ਉਹ ਵੇਅਰ ਹਾਊਸ ਵਰਕਰਸ ਨੂੰ ਲੇ ਆਫ ਕਰਨਗੇ, ਜਦੋਂ ਇਹ ਸਾਰਾ ਕੁਝ ਆਟੋਮੇਸ਼ਨ ਹੋ ਗਈ। ਉਹ ਕਹਿੰਦੇ ਨਹੀਂ ਅਸੀਂ ਪੇਰੋਲ ਦੇ ਵਿੱਚ ਇੰਪਰੂਵਮੈਂਟ ਕਰਾਂਗੇ, ਜਿਹੜਾ ਹਾਰਡ ਵਰਕ ਆ, ਭਾਰਾ ਕੰਮ ਆ, ਉਹ ਤੋਂ ਜਿਹੜਾ ਛੁਟਕਾਰਾ ਮਿਲੂਗਾ ਜਿਹੜੇ EMPLOYEES ਉੱਥੇ ਕੰਮ ਕਰਦੇ ਆ। ਪਰ ਪ੍ਰੈਜ਼ੀਡੈਂਟ ਤੇ CEO ਡੌਗ ਮੈਕਮਿਲਨ ਜੋ ਹੈਗੇ ਆ ਕਹਿੰਦੇ ਵੀ ਅਸੀਂ ਜਿਹੜੇ ਸਾਡੇ ਐਸੋਸੀਏਟਸ ਆ, ਉਹ ਐਸੋਸੀਏਟਸ ਕਹਿੰਦੇ ਜਿੰਨੇ ਵੀ ਉਹਨਾਂ ਦੇ ਕੈਸ਼ੀਅਰ ਜਾਂ ਹੋਰ ਉੱਥੇ ਕੰਮ ਕਰਦੇ ਹੈਗੇ ਆ, ਉਹਨਾਂ ਨੂੰ ਸਾਰਿਆਂ ਨੂੰ ਜਿਹੜਾ ਆ ਟੈਕਨੀਕਲੀ ਜਿਹੜਾ ਐਫੀਸ਼ੀਐਂਟ ਬਣਾਵਾਂਗੇ। ਪਰ ਇਹ ਸਾਰੇ ਕਾਸੇ ਤੋਂ ਇਹੀ ਲੱਗ ਰਿਹਾ ਜੇ ਤੁਸੀਂ ਵੱਡੇ ਜਿੰਨੇ ਵੀ ਰੀਟੇਲ ਸਟੋਰਸ ਹੈਗੇ ਆ, ਚਾਹੇ ਉਹ ਵਾਲਮਾਰਟ ਆ, ਹੋਮ ਡੀਪੂ ਆ, ਟਾਰਗੇਟ ਆ, ਇਹਨਾਂ ਸਟੋਰਾਂ ਤੇ ਜਾਓ ਜਿਹੜੇ ਉੱਥੇ ਉਹਨਾਂ ਦੇ ਚੈੱਕਆਊਟ ਪੁਆਇੰਟ ਹੁੰਦੇ ਆ। ਈਵਨ ਫੂਡ ਸਟੋਰਸ ਦੇ ਉੱਤੇ ਵੀ ਲੱਕੀ, ਸੇਵ ਮਾਰਟ, ਉਹਨਾਂ ਦੇ ਚਲ ਜਾਓ, ਉਹ ਘਟਦੇ ਜਾ ਰਹੇ ਹੈਗੇ। ਜੇ ਉੱਥੇ ਅੱਗੇ 10 ਚੈੱਕ ਪੁਆਇੰਟ ਹੁੰਦੇ ਸੀ, ਹੁਣ 1 ਜਾਂ 2 ਹੁੰਦਾ ਵੀ ਬਾਕੀ ਤੁਸੀਂ ਸੈਲਫ ਚੈੱਕ ਕਰਕੇ ਚਲੇ ਜਾਓ। ਪਰ ਜੇ ਵਾਲਮਾਰਟ ਕਹਿ ਰਿਹਾ ਵੀ 2026 ਤਾਈਂ ਅਸੀਂ ਇੰਨਾ ਵੱਡਾ 65% ਸਟੋਰ ਕਰਨ ਜਾ ਰਹੇ ਹਾਂ ਤੇ ਇਹ ਨੈਚੁਰਲੀ ਉੱਥੇ ਵੀ ਜਿਹੜਾ ਆ ਲੇ ਆਫ ਹੋਊਗੀ ਆਉਣ ਵਾਲੇ ਸਾਲਾਂ ਦੇ ਵਿੱਚ। ਜੀ ਬਿਲਕੁਲ, ਅਸੈਂਬਲੀ ਲਾਈਨ ਤੋਂ ਰੋਬੋਟਸ ਤੱਕ ਦਾ ਸਫ਼ਰ ਆਪਾਂ ਦੇਖਿਆ ਤੇ ਇਹ ਵੀ ਜਿਹੜਾ ਆ ਆਪਣੇ ਸਾਹਮਣੇ ਹੀ ਜਿਹੜਾ ਉਹ ਹੋ ਰਿਹਾ ਆ। ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਵੀ ਜੌਬਸ ਜਿਹੜੀਆਂ ਇਸ 'ਤੇ ਕਰਕੇ ਜਾਂਦੀਆਂ ਆ, ਤਾਂ ਲੋਕ ਹੌਲੀ ਇਹ ਸਾਰੀਆਂ ਚੀਜ਼ਾਂ ਨੂੰ ਅਪਣਾਈ ਜਾ ਰਹੇ ਆ। ਕੰਪਨੀਆਂ ਦਾ ਇਵੈਂਚੁਅਲੀ ਬਾਟਮ ਲਾਈਨ ਉਹਨਾਂ ਨੂੰ ਇਹੀ ਆ ਵੀ ਸਾਡਾ ਮੁਨਾਫਾ ਗ੍ਰੀਨ ਦੇ ਵਿੱਚ ਅਸੀਂ ਜਿਹੜਾ ਉਹ ਰਹੀਏ। ਦੇ ਡੋਂਟ ਕੇਅਰ ਵੀ ਤੁਹਾਡੀ ਜਿਹੜੀ ਜੌਬ ਰਹਿੰਦੀ ਆ, ਨਹੀਂ ਰਹਿੰਦੀ ਆ। ਹੁਣੇ ਤਾਂ ਆਪਾਂ ਪਹਿਲਾਂ ਖਬਰ ਕਰਕੇ ਹਟੇ ਆ
ਛੁੱਟੀ ਦੇ ਕੇ ਲੋਕਾਂ ਨੂੰ ਸਤਿ ਸ੍ਰੀ ਅਕਾਲ ਜਿਹੜੀ ਉਹ ਬੁਲਾਤੀ ਅਗਲਿਆਂ ਨੇ। ਸੋ ਇਹ ਆਮ ਵਰਤਾਰਾ ਆ ਇਸ ਜਿਹੜੇ ਸਿਸਟਮ ਦੇ ਵਿੱਚ ਇਸ ਟਾਈਮ। ਸੋ ਇਹ ਚੀਜ਼ ਜ਼ਰੂਰ ਹੋਣੀ ਚਾਹੀਦੀ ਆ ਆਪਾਂ ਨੂੰ ਵੀ, ਸਾਰਿਆਂ ਨੂੰ ਹੀ, ਵੀ ਮਲਟੀਪਲ ਚੀਜ਼ਾਂ ਦੇ ਵਿੱਚ ਆਪਾਂ ਗਿਆਨ ਹਾਸਲ ਕਰੀਏ ਜਾਂ ਕੁਛ ਨਾ ਕੁਛ ਜਿਹੜੇ ਉਹ ਤੁਹਾਨੂੰ ਆਉਂਦਾ ਹੋਵੇ, 2-4 ਚੀਜ਼ਾਂ। ਜੇ ਇੱਕ ਚੀਜ਼ ਜਾਂਦੀ ਆ ਤਾਂ ਫਿਰ ਭਾਈ ਦੂਜੀ ਦੇ ਵਿੱਚ ਤੁਸੀਂ ਉੱਧਰ ਜਾ ਸਕੋ। ਸੋ ਇਹ ਇੱਕ ਗੁੱਡ ਹੋਊਗਾ ਵੀ ਆਪਣੇ ਜਿਹੜੇ ਸਕਿੱਲਸ ਆ ਉਹਨਾਂ ਨੂੰ ਆਪਾਂ ਹੁਣ ਇੰਪਰੂਵ ਕਰੀਏ। ਜਿਹੜੇ ਆ ਰਹੇ ਆ ਜਾਂ ਜਿਹੜੇ ਹੈਗੇ ਆ, ਜਿਹੜੇ ਸ਼ੁਰੂਆਤ ਕਰ ਰਹੇ ਆ, ਮਲਟੀਪਲ ਚੀਜ਼ਾਂ ਦੇ ਵਿੱਚ ਜ਼ਰੂਰ ਤੁਹਾਨੂੰ ਚਾਹੀਦਾ ਆ ਵੀ ਤੁਸੀਂ ਆਪਣੇ ਟਾਈਮ ਜਿਹੜਾ ਇਨਵੈਸਟ ਕਰੋ, ਸਕਿੱਲਸ ਨੂੰ ਜਿਹੜਾ ਆ ਉਹ ਹੋਰ ਗੈਦਰ ਕਰੋ। ਚਾਹੇ ਹੱਥੀਂ ਕੰਮ ਕਰਨ ਵਾਲਾ ਹੈ ਤੇ ਚਾਹੇ ਕਿਸੇ ਹੋਰ ਥਾਵਾਂ ਦੇ ਉੱਤੇ ਕੰਮ ਕਰਨ ਵਾਲਾ, ਉਹ ਜ਼ਰੂਰੀ ਆ। ਅਦਰਵਾਈਜ਼ ਤਾਂ ਹਰਜੋਤ ਸਿੰਘ ਦੀ ਫਿਰ ਸਥਿਤੀ ਜੇ ਇੱਕ ਪਾਸੋਂ ਨਾ ਹੁੰਦੀ, ਦਰਵਾਜ਼ਾ ਬੰਦ ਹੁੰਦਾ, ਤਾਂ ਫਿਰ ਕੰਮ ਬੜਾ ਔਖਾ ਜਿਹੜਾ ਉਹ ਲੱਗਣ ਜੀ ਲੱਗ ਜਾਂਦਾ ਆ। ਤੇ ਜਿੱਦਾਂ ਦੀ ਸਥਿਤੀ ਇਸ ਟਾਈਮ, ਜਿੱਦਾਂ ਵਾਵ ਰੋਲੇ ਬਾਕੀ ਥਾਵਾਂ ਦੇ ਉੱਤੇ ਆ ਰਹੇ ਆ, ਤੇ ਇਹ ਵੀ ਜਿਹੜਾ ਵਾਵ ਰੋਲਾ, ਜੌਬ ਜਾਣ ਵਾਲਾ ਵਾਵ ਰੋਲਾ ਵੀ ਇਸ ਟਾਈਮ ਇਕੋਨਮੀ ਦੇ ਵਿੱਚੋਂ ਉਸੇ ਤਰੀਕੇ ਦੇ ਨਾਲ ਆਪਣੇ ਪਿੱਛੇ ਜਿਹੜੀ ਡਿਸਟਰਕਸ਼ਨ ਦੀ ਲਾਈਨ ਜਿਹੜੀ ਉਹ ਛੱਡਦਾ ਜਾ ਰਿਹਾ ਹੈਗਾ। ਜੀ, ਬਹੁਤ ਸਾਰੇ ਸਾਡੇ ਸਰੋਤੇ ਆ ਫੇਸਬੁੱਕ ਤੇ ਪੁੱਛੀ ਜਾਂਦੇ ਬਾਰਡਰ ਦੀ ਕੀ ਸਿਚੁਏਸ਼ਨ ਆ। ਵੀ ਭਾਈ ਕਿਸੇ ਨੂੰ ਇਨਫੋਰਮੇਸ਼ਨ ਦੇਣਾ, ਕਿਸੇ ਦੀ ਸਪੋਰਟ ਕਰਨਾ ਇਲੀਗਲ ਕੰਮ ਆ। ਪਰ ਜਿਹੜੇ ਲੋਕ ਆਲਰੇਡੀ ਆਏ ਹੋਏ ਆ ਉਹਨਾਂ ਨੂੰ ਪੁੱਛ ਕੇ ਦੇਖੋ ਸਿਚੁਏਸ਼ਨ ਕੀ ਆ ਜੌਬਸ ਦੇ ਵਿੱਚ। ਟਰੱਕਿੰਗ ਇੰਡਸਟਰੀ ਅੱਜ ਦੀ ਡੇਟ ਦੇ ਵਿੱਚ ਤੇ ਆਈਟੀ ਇੰਡਸਟਰੀ ਦਾ ਬਹੁਤ ਬੁਰਾ ਹਾਲ ਆ। ਜਿਹੜੇ ਦੋਨੇ ਇੰਡਸਟਰੀ 'ਚ ਕੰਮ ਕਰਦੇ ਆ ਉਹਨਾਂ ਨੂੰ ਪੁੱਛ ਕੇ ਦੇਖ ਲਓ, ਤੁਹਾਡੇ ਜਿਹੜੇ ਦੋਸਤ ਮਿੱਤਰ ਰਿਸ਼ਤੇਦਾਰ ਆ ਤੇ ਜਿਹੜੇ ਇੱਥੇ ਰਹਿੰਦੇ ਵੀ ਆ, ਵੀ ਭਾਈ ਸਹੀ ਸਲਾਹ ਦਿਆ ਕਰੋ। ਇਹ ਨਹੀਂ ਵੀ ਤੁਸੀਂ ਜਿਹੜੀ ਆ ਗਲਤ ਇਨਫੋਰਮੇਸ਼ਨ ਟਰੱਕ ਚਮਕਾ ਕੇ ਉਹ 'ਚ ਬੈਠ ਕੇ ਜਾਂ ਹਨਾ ਉੱਦਾਂ ਦੀਆਂ ਵੀਡੀਓਜ਼ ਭੇਜ ਕੇ ਤੁਸੀਂ ਕਹੀ ਜਾਓ ਵੀ ਆ ਜਾਓ ਸਹੀ ਆ। ਸੋ ਸਹੀ ਇਨਫੋਰਮੇਸ਼ਨ ਭੇਜਿਆ ਕਰੋ। ਜਿਹੜੀ ਸਿਚੁਏਸ਼ਨ ਆ ਹਜੇ ਬੈਡ ਸ਼ੁਰੂ ਹੋਈ ਆ ਰਿਸੈਸ਼ਨ ਵੱਲ ਨੂੰ, ਤੇ ਆਉਣ ਵਾਲੇ ਸਮੇਂ 'ਚ ਕੀ ਹੋਣਾ ਆ ਇਹ ਜਿਹੜੇ ਕਾਫੀ ਲੰਬੇ ਸਮੇਂ ਤੋਂ ਲੋਕ ਰਹਿੰਦੇ ਉਹਨਾਂ ਨੂੰ ਪਤਾ ਆ। ਸੋ ਬੜੇ ਧਿਆਨ ਦੇ ਨਾਲ ਜਿਹੜਾ ਇਹ ਸਾਰਾ ਕੁਝ ਵਾਚਣ ਦੀ ਜ਼ਰੂਰਤ ਹੈਗੀ ਆ। ਤੇ ਰਾਜਕਰਮੀਤ ਸਿੰਘ ਜੀ, ਜਾਂਦੇ ਜਾਂਦੇ ਆਪਾਂ ਵਿਸਾਖੀ ਦੇ ਸੰਬੰਧ ਦੇ ਵਿੱਚ ਗੱਲਬਾਤ ਕਰਨੀ ਆ। US ਹਾਊਸ ਆਫ ਰਿਪਰੈਜ਼ੈਂਟੇਟਿਵ ਨੇ ਇੱਕ ਜਿਹੜਾ ਆ ਅਪ੍ਰੈਲ 14 ਨੂੰ ਇੱਕ ਰੈਜ਼ੋਲੂਸ਼ਨ ਪਾ ਕੇ ਨੈਸ਼ਨਲ ਸਿੱਖ ਡੇ ਕਰਕੇ ਐਲਾਨਿਆ ਹੈਗਾ ਆ। ਰੈਜ਼ੋਲੂਸ਼ਨ ਇਨ US ਹਾਊਸ ਫॉर April 14 ਐਜ਼ ਨੈਸ਼ਨਲ ਸਿੱਖ ਡੇ। ਇਸ ਨੂੰ ਇੰਟਰੋਡਿਊਸ ਕੀਤਾ ਗਿਆ ਸੀ ਕਾਂਗਰਸ ਵੂਮਨ ਮੈਰੀ ਗੇ ਸਕੈਲਨ ਵੱਲੋਂ। ਉਹਨਾਂ ਨੇ ਰੈਜ਼ੋਲੂਸ਼ਨ ਦੇ ਵਿੱਚ ਇਹ ਕਿਹਾ ਆ, ਆਪਾਂ ਨੂੰ ਵਿਸਾਖੀ ਦਾ ਚਲੋ ਪਤਾ ਹੀ ਆ ਸਾਰਿਆਂ ਨੂੰ, ਵੀ 1699 ਦੇ ਵਿੱਚ ਖਾਲਸਾ ਪੰਥ ਦਾ ਜਿਹੜਾ ਆ ਜਨਮ ਹੋਇਆ ਸਾਜਨਾ ਹੋਈ ਤੇ ਸੀ ਜੀ ਸਥਾਪਨਾ ਹੋਈ ਸੀ। ਤੇ ਉਸ ਨੂੰ ਲੈ ਕੇ ਬਾਕੀ ਜਿਹੜਾ ਰਿਲੀਜੀਅਸ ਸਾਰਾ ਕੁਝ ਹੁੰਦਾ ਉਹ ਤਾਂ ਉਹਨਾਂ ਨੇ ਉਹਦੇ ਵਿੱਚ ਲਿਖਿਆ ਹੀ ਆ। ਪਰ ਨਾਲ ਦੀ ਨਾਲ ਜੋ ਕਾਂਗਰਸ ਵੂਮਨ ਆ ਉਸਨੇ ਇਹ ਕਿਹਾ ਵੀ ਜਿਹੜੀ ਸਿੱਖ ਕਮਿਊਨਿਟੀ ਆ ਉਹਨਾਂ ਨੇ ਇੰਨੀ ਵੱਡੀ ਗਿਣਤੀ ਦੇ ਵਿੱਚ ਚੈਰੀਟੇਬਲ ਇਵੈਂਟਸ ਕੀਤੀਆਂ ਹੈਗੀਆਂ ਆ, ਪਬਲਿਕ ਦੀ ਜਿਹੜੀ ਸਰਵਿਸ ਕੀਤੀ ਆ, ਸੇਵਾ ਕੀਤੀ ਹੈਗੀ ਆ। ਇਹ ਸਿੱਖਾਂ ਦਾ ਇੱਕ ਪ੍ਰਿੰਸੀਪਲ ਆ ਤੇ ਸਾਡੇ ਸਾਰੇ ਹੀ ਅਮਰੀਕਨ ਲੋਕਾਂ ਦਾ, ਅਮਰੀਕਨ ਲੋਕਾਂ ਦਾ ਫਰਜ਼ ਬਣਦਾ ਆ ਵੀ ਆਪਾਂ ਉਹਨਾਂ ਦੀ ਐਪਰੀਸ਼ੀਏਸ਼ਨ ਕਰੀਏ। ਸਾਨੂੰ ਸਾਰਿਆਂ ਨੂੰ ਹੀ ਪਤਾ ਆ ਵੀ ਪਿਛਲੇ ਬਹੁਤ ਸਾਲਾਂ ਤੋਂ ਜਦੋਂ ਵੀ ਕਿਤੇ ਦੁਨੀਆ ਦੇ ਵਿੱਚ ਵੀ ਹੁੰਦਾ, ਅਮਰੀਕਾ ਦੇ ਵਿੱਚ ਵੀ ਕਿਤੇ ਭੂਚਾਲ ਆਏ ਆ, ਫਲੱਡ ਆਏ ਆ, ਟੋਰਨੇਡੋਜ਼ ਆਏ ਆ, ਕਰੋਨਾ ਵਾਇਰਸ ਦੇ ਦੌਰਾਨ ਹਰ ਇੱਕ ਜਿਹੜਾ ਗੁਰੂ ਘਰ ਖੁੱਲ੍ਹਾ ਸੀ ਉਹਨਾਂ ਦੇ ਉੱਤੇ ਫ੍ਰੀ ਜਿਹੜੀ ਆ ਟੀਕੇ ਲਾਉਣ ਦੀ ਸਰਵਿਸ, ਫੂਡ ਦੀ ਜੋ ਵੀ ਕਰ ਸਕਦੇ ਆ। ਇਸੇ ਤਰ੍ਹਾਂ ਹੋਮਲੈਸ ਸ਼ੈਲਟਰਸ ਨੂੰ ਫੂਡ ਪਹੁੰਚਾਉਣ ਦੀ ਜਿਹੜੀ ਸਿੱਖ ਕਮਿਊਨਿਟੀ ਆ, ਇਹ ਇੱਦਾਂ ਦੀ ਕਮਿਊਨਿਟੀ ਆ ਸਭ ਤੋਂ ਪਹਿਲਾਂ ਆਪ ਛਾਲ ਮਾਰ ਕੇ ਮੋਹਰੇ ਹੋ ਜਾਂਦੀ ਆ ਜਿੱਥੇ ਕਿਤੇ ਵੀ ਕੋਈ ਨੈਚੁਰਲ ਡਿਜ਼ਾਸਟਰ ਆਉਂਦਾ ਆ। ਨੋ ਮੈਟਰ ਵਟ, ਕਿਹੜਾ ਵੀ ਬੰਦਾ ਕਿਸੇ ਵੀ ਕਮਿਊਨਿਟੀ ਨੂੰ, ਕਿਸੇ ਵੀ ਧਰਮ ਨੂੰ, ਕਿਸੇ ਵੀ ਰੇਸ ਨੂੰ ਜਿਹੜਾ ਆ ਉਹ ਬਿਲੋਂਗ ਕਰਦਾ ਹੈਗਾ। ਸੋ ਇਸ ਸਾਰੇ ਕਾਸੇ ਦੀ ਐਪਰੀਸ਼ੀਏਸ਼ਨ ਦੇ ਲਈ ਵਾਈ ਪਾਰਟੀਸ਼ਨ ਗਰੁੱਪ ਆਫ ਲਾਅ ਮੇਕਰਸ, ਦੋਨਾਂ ਪਾਰਟੀਆਂ ਦੇ ਲਾਅ ਮੇਕਰਸ ਨੇ US ਹਾਊਸ ਆਫ ਰਿਪਰੈਜ਼ੈਂਟੇਟਿਵਸ ਦੇ ਰੈਜ਼ੋਲੂਸ਼ਨ ਇਹ ਲੈ ਕੇ ਆਂਦਾ ਹੈ ਕਿ ਨੈਸ਼ਨਲ ਸਿੱਖ ਡੇ ਅਪ੍ਰੈਲ 14 ਨੂੰ USA ਦੇ ਵਿੱਚ ਮਨਾਇਆ ਜਾਊਗਾ। ਜੀ ਬਿਲਕੁਲ, ਅਜੇ ਅਪਰੂਵ ਨਹੀਂ ਹੋਇਆ। ਉਮੀਦ ਹੈਗੀ ਕਿਉਂਕਿ ਬਾਈ ਪਾਰਟੀਜ਼ਨ ਆ ਵੀ ਇਹ ਅਪਰੂਵ ਰੈਜ਼ੋਲੂਸ਼ਨ ਜਿਹੜਾ ਉਹ ਹੋ ਜਾਊਗਾ। ਜੀ ਮੈਂ ਇਸ ਲਈ ਰੈਜ਼ੋਲੂਸ਼ਨ ਲੈ ਕੇ ਆਂਦਾ ਹੈ ਜੀ ਬਿਲਕੁਲ। ਸੋ ਇੰਟਰੋਡਿਊਸ ਜਿਹੜਾ ਇਹ ਹੋਇਆ ਆ ਤੇ ਉਮੀਦ ਕਰਦੇ ਆ ਤੇ ਪਰ ਚਲੋ ਇੰਟਰੋਡਿਊਸ ਕੀਤਾ ਆ, ਰੈਜ਼ੋਲੂਸ਼ਨ ਪਾਸ ਕਰਦੇ ਨਹੀਂ ਕਰਦੇ ਉਹ ਉਹਨਾਂ ਦੀ ਜਿਹੜੀ ਮਰਜ਼ੀ ਆ। ਪਰ ਜਿਹੜੀ ਕੌਮ ਆ ਉਹ ਆਪਣਾ ਜਿਹੜਾ ਕਿਰਦਾਰ ਆ, ਉਹ ਆਪਣਾ ਕੰਮ ਆ ਉਹ ਕਰਦੀ ਰਵੇ, ਜ਼ਰੂਰਤਮੰਦਾਂ ਦੇ ਨਾਲ ਜਿਹੜੀ ਉਹ ਖੜੇ
ਮਜ਼ਲੂਮਾਂ ਦੇ ਜਿੱਥੇ ਹੱਕ ਕੁਚਲੇ ਜਾ ਰਹੇ ਆ ਉਹਨਾਂ ਦੇ ਲਈ ਆਵਾਜ਼ ਬੁਲੰਦ ਕਰੇ, ਧੀਆਂ ਭੈਣਾਂ ਦੇ ਖਿਲਾਫ ਇੱਦਾਂ ਦੀ ਪੁੱਠੀ ਸ਼ਬਦਾਵਲੀ ਤੋਂ ਜਿਹੜਾ ਉਹ ਗੁਰੇਜ਼ ਜਿਹੜਾ ਉਹ ਕਰੇ, ਕਿਉਂਕਿ ਅੱਜ ਕੱਲ੍ਹ ਇਹ ਵੀ ਬੜਾ ਜਿਹੜਾ ਪ੍ਰਚਲਨ ਜਿਹੜਾ ਇਸ ਟਾਈਮ ਹਰਜੋਤ ਸਿੰਘ ਜੀ ਚੱਲ ਰਿਹਾ ਆ। ਸੋ ਇੱਦਾਂ ਦੀਆਂ ਚੀਜ਼ਾਂ ਨੂੰ ਜਿਹੜਾ ਉਹ ਕਿਰਦਾਰ ਨਾ ਗਵਾਓ, ਗੁੱਸੇ ਦੇ ਵਿੱਚ ਆ ਕੇ ਤੈਸ਼ ਦੇ ਵਿੱਚ ਜਿਹੜਾ ਉਹ ਆ ਕੇ ਤੇ ਇਸ ਦੀ ਸ਼ਲਾਘਾ ਕਰਦੇ ਹਾਂ, ਉਮੀਦ ਕਰਦੇ ਹਾਂ ਵੀ ਇਹ ਪਾਸ ਹੋਊਗਾ ਤੇ ਇੱਕ ਰੈਕਗਨੀਸ਼ਨ ਜਿਹੜੇ ਖਾਲਸਾ ਪੰਥ ਦੇ ਸਾਜਨਾ ਦਿਵਸ ਦੀ ਉਹ ਹੋਊਗੀ। ਤੇ ਇੱਕ ਚੀਜ਼ ਜਿਹੜੀ ਜ਼ਰੂਰ ਆ, ਆਪਾਂ ਬਾਰ-ਬਾਰ ਕਲੀਅਰ ਕਰਦੇ ਹਾਂ, ਅਜੇ ਵੀ ਬਹੁਤ ਸਾਰੇ ਲੋਕਾਂ ਨੂੰ, ਕਈਆਂ ਨੂੰ ਜਿਹੜਾ ਉਹ ਭੁਲੇਖਾ ਰਹਿੰਦਾ ਆ। ਵਿਸਾਖੀ ਨੂੰ ਸਿੱਖ ਨਵਾਂ ਸਾਲ ਜਿਹੜਾ ਉਹ ਮੰਨ ਲਿਆ ਜਾਂਦਾ ਆ। ਉਹ ਨਵਾਂ ਸਾਲ ਜਿਹੜਾ ਚੇਤ ਦੇ ਵਿੱਚ ਉਹ ਤੋਂ 1 ਮਹੀਨਾ ਪਹਿਲਾਂ ਐਗਜ਼ੈਕਟਲੀ ਜਿਹੜਾ ਸਿੱਖਾਂ ਦਾ ਜਿਹੜਾ ਨਵਾਂ ਸਾਲ ਆ ਉਸ ਦੀ ਸ਼ੁਰੂਆਤ ਹੁੰਦੀ ਆ। ਸੋ ਉਹ ਜਿਹੜਾ ਆਪਣਾ ਜ਼ਰੂਰ ਹਿਸਟਰੀ ਲੈਸਨ ਆ ਉਸਨੂੰ ਸਾਰੇ ਜਣੇ ਠੀਕ ਕਰ ਲਓ। ਜਦੋਂ ਕੋਈ ਪੁੱਛਦੇ ਆ ਵਿਸਾਖੀ ਦਾ ਕੀ ਮਹੱਤਤਾ ਆ ਸਿੱਖ ਕੌਮ ਦੇ ਵਿੱਚ, ਤਾਂ ਉਹ ਖਾਲਸਾ ਪੰਥ ਦੇ ਸਾਜਨਾ ਦਿਵਸ ਦੇ ਨਾਲ ਜਿਹੜਾ ਸੰਬੰਧਿਤ ਆ ਉਸ ਨੂੰ ਦੇਖਿਆ ਜਾਂਦਾ ਆ। ਸੋ ਇਹ ਆਪਣੇ ਕਿਰਦਾਰ ਨੂੰ ਇੱਕ ਖਾਲਸੇ ਦਾ ਜਿਹੜਾ ਪ੍ਰਗਟ ਹੋਣਾ, ਖਾਲਸੇ ਦਾ ਜਨਮ ਹੋਣਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦੁਆਰਾ, ਉਸ ਨੂੰ ਜਿਹੜਾ ਇਹ ਦਰਸਾਉਂਦੇ ਹੋਏ ਆਪਾਂ ਦੁਨੀਆ ਭਰ ਦੇ ਵਿੱਚ ਮਨਾਉਂਦੇ ਹਾਂ। ਸੋ ਇਸ ਦਿਨਾਂ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਬਹੁਤ ਸਾਰੇ ਥਾਵਾਂ ਦੇ ਉੱਤੇ ਆਪਾਂ ਨੂੰ ਪਤਾ ਆ ਨਗਰ ਕੀਰਤਨ ਵੀ ਜਿਹੜੇ ਉਹ ਸਜਾਏ ਜਾਣੇ ਆ। ਸੋ ਬਹੁਤ ਹੀ ਵਧੀਆ ਢੰਗ ਦੇ ਨਾਲ, ਸੁਚੱਜੇ ਪ੍ਰਬੰਧਾਂ ਦੇ ਨਾਲ ਤੇ ਸਾਰੀ ਸੰਗਤ ਦੇ ਜਿਹੜੇ ਸਹਿਯੋਗ ਦੇ ਨਾਲ ਇਹ ਸਾਰੇ ਜਿਹੜੇ ਸਮਾਗਮ ਆ ਉਹ ਜ਼ਰੂਰ ਹੋਣ ਜੀ। ਤੇ ਇਸ ਤਰ੍ਹਾਂ ਆਪਣੇ ਗੁਆਂਢੀ ਮੁਲਕ ਕੈਨੇਡਾ ਦੇ ਵਿੱਚ ਵੀ ਬਹੁਤ ਜ਼ੋਰ ਸ਼ੋਰ ਦੇ ਨਾਲ ਜਿਹੜਾ ਅਪ੍ਰੈਲ ਮਹੀਨਾ ਆ ਵਿਸਾਖੀ ਨੂੰ ਲੈ ਕੇ ਸਿੱਖਾਂ ਨੂੰ ਲੈ ਕੇ ਮਨਾਇਆ ਜਾ ਰਿਹਾ ਹੈਗਾ। ਸਿੱਖ ਹੈਰੀਟੇਜ ਕਈ ਮੰਥ ਦੇ ਵਜੋਂ ਜੀ ਜੀ ਸਿੱਖ ਹੈਰੀਟੇਜ ਮੰਥ ਦੇ ਵੱਲੋਂ ਕਈ ਜਿਹੜੇ ਸ਼ਹਿਰ ਆ ਉਹਨਾਂ ਦੇ ਜਿਹੜੇ ਝੰਡੇ ਹੁੰਦੇ ਆ, ਫਲੈਗ ਹੁੰਦੇ ਆ, ਉਹਨਾਂ ਦੇ ਬਿਲਕੁਲ ਸਾਥ ਬਰਾਬਰ ਜਿਹੜਾ ਆ ਨਿਸ਼ਾਨ ਸਾਹਿਬ ਲਾਇਆ ਜਾ ਰਿਹਾ ਆ। ਬਰੈਂਪਟਨ ਤੋਂ ਵੀ ਖਬਰ ਆ ਰਹੀ ਆ, ਹੋਰ ਵੀ ਕਈ ਸ਼ਹਿਰਾਂ ਦੇ ਵਿੱਚ ਕੈਨੇਡਾ ਦੇ ਜਿਹੜੇ ਆ ਉਹ ਇਸ ਸਿੱਖ ਹੈਰੀਟੇਜ ਮੰਥ ਨੂੰ ਮਨਾਇਆ ਜਾ ਰਿਹਾ। ਕੈਨੇਡਾ ਦੇ ਵਿੱਚ ਵੀ ਬਹੁਤ ਸਾਰੀਆਂ ਜੋ ਨਗਰ ਕੀਰਤਨ ਜਾਂ ਆਪਾਂ ਖਾਲਸਾ ਡੇ ਪਰੇਡ ਕਰ ਲਓ, ਇਹ ਹੋ ਰਹੀਆਂ ਹੈਗੀਆਂ ਆ। 2019 ਤੋਂ ਲੈ ਕੇ ਹੁਣ ਤੱਕ ਜਿਹੜਾ ਸਿੱਖ ਹੈਰੀਟੇਜ ਮੰਥ ਆ ਉਹ ਪੂਰੇ ਕੈਨੇਡਾ ਦੇ ਵਿੱਚ ਮਨਾਇਆ ਜਾਂਦਾ ਹੈ। ਜੀ ਜੀ। ਤੇ ਹੁਣ ਲੈਂਦੇ ਹਾਂ ਜੀ ਆਪਾਂ ਇਜਾਜ਼ਤ, ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਸਤਿਕਾਰ ਸਨਿੱਕੀ ਜਹੀ ਸਤਿ ਸਤਿ ਸ੍ਰੀ ਸ੍ਰੀ ਅਕਾਲ। ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।